असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो, अजीब किस्म की धुंध छाई हुई है, बदल होए ने और मौसम बड़ा खुनकी वाला मौसम है और ठंडक खासी है। ਤੇ ਬਸ ਵੀ ਤੁਹਾਨੂੰ ਦਿਖਾਉਣ ਵਾਸਤੇ ਅਸੀਂ ਥੋੜਾ ਜਿਹਾ ਚਿਹਰਾ ਕਰਾਉਣ ਵਾਸਤੇ ਮੌਸਮ ਦਾ ਬਾਹਰ ਨਿਕਲ ਆਨੇ ਆ। ਵਰਨਾ ਬਾਹਰ ਨਿਕਲਣ ਵਾਲੇ ਹੁਣ ਜ਼ਮਾਨੇ ਜਿਹੜੇ ਨੇ ਨਾ ਉਹ ख्वाब ਹੁੰਦੇ ਜਾ ਰਹੇ ਨੇ। नाश्ता ਅਸੀਂ ਕਰਨ ਲੱਗੇ ਆ। ਪਤਾ ਨਹੀਂ ਕੈਸਾ ਵਾਇਰਲ ਪਿੱਛੇ ਪੈ ਗਿਆ ਵੇ ਕਿ ਸਵੇਰ ਮੈਂ ਉੱਠਣੀ ਆ, ਸਿਰ 'ਚ ਦਰਦ ਔਰ ਜਿਹੜਾ ਬੁਖਾਰ ਵਾਲੀ ਕੈਫੀਅਤ ਔਰ ਨਾਲ ਜਿਹੜਾ ਨਜ਼ਲਾ ਅੰਦਰ ਹਲਕ ਦੇ ਅੰਦਰ ਗਿਰ ਰਿਹਾ। ਪਰ ਉਹਦਾ ਤੋੜ ਜੋ ਹੈ ਨਾ ਚਾਹ ਪੀਣ ਵਾਲੇ ਸਮਝਦੇ ਨੇ ਹਰ ਸ਼ੈ ਦਾ ਤੋੜ ਜਿਹੜਾ ਵੇ ਨਾ ਬਸ ਚਾਹ ਵਿੱਚ ਮੌਜੂਦ ਹੈ। हालांकि ऐसी गल नहीं है, पर असी बस दिल को बहलाने को गालिब ये ख्याल अच्छा है। असी कह दें भी चाह पीवेंगे तो ठीक हो जावांगे। तो चलो जी, चाह बन गई है, नाल सोहने सोहने हसीना है आलम अंडे भी बन चुके ने, नाल असी खावांगे केक रस। तो अंडिया के उपर वाफिर मिकदार में ना असी काली मिर्च भी वाहवा ही मैं पा ली अज कि जड़ा ना थोड़ा जिहा फायदा हुंदा। काली मिर्च खाओ ना तो तेरा गला शला ठीक हुंदा वे। तो वाहवा ही पा लई असी। तो चलो जी ठीक है, असी हुण करने आ नाश्ता ते नालों नाल तुहानूं रखांगे असी शामिल। नाश्ते तो फारिग हो चुके असी ते ਉਹੀ ਖਾਣ ਪਕਾਉਣ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ ਵੇ ਬਈ ਸਾਡਾ ਰੋਜ਼ਾਨਾ ਦਾ ਜਿਹੜਾ ਕੰਮ ਹੁੰਦਾ ਵੇ। ਅੱਜ ਮੈਂ ਬਣਾ ਰਹੀ ਹਾਂ ਬੱਕਰੇ ਦਾ ਗੋਸ਼ਤ ਤੇ ਮਟਰ। ਮਟਰ ਮੈਂ ਫਰੀਜ਼ਰ ਵਾਲੇ ਲੈ ਕੇ ਆਈ ਹਾਂ, ਜਿਹੜੇ ਉੱਥੋਂ ਮਿਲਦੇ ਨੇ ਕੱਢੇ ਕਢਾਏ। ਪਰ ਇਸ ਦਫਾ ਸਾਨੂੰ ਏਸ਼ੀਅਨ ਸ਼ੌਪ ਤੋਂ 2 ਹਫ਼ਤੇ ਤੋਂ ਜਾ ਰਹੇ ਆ, ਤਾਜ਼ੇ ਮਟਰ ਨਹੀਂ ਪਏ ਮਿਲਦੇ। ਤਾਂ ਅਸੀਂ ਫਿਰ ਇਹ ਵਾਲੇ ਹੀ ਲੈ ਕੇ ਆ ਗਏ ਕਿ ਚਲੋ ਠੀਕ ਹੈ, ਇਹ ਵੀ ਸਹੀ ਹੁੰਦੇ ਨੇ, ਅੱਛੇ ਹੁੰਦੇ ਨੇ, ਐਸੀ ਗੱਲ ਨਹੀਂ ਹੈ। ਲੇਕਿਨ ਆਦਤ ਪਈ ਹੋਈ ਹੈ ਨਾ, ਤੇ ਅਸੀਂ ਵੀ ਜ਼ਿਆਦਾਤਰ ਤਾਜ਼ੇ ਹੀ ਲੈ ਕੇ ਆਉਂਦੇ ਹਾਂ। ਲੇਕਿਨ ਹੁਣ ਮਿਲ ਨਹੀਂ ਰਹੇ ਤੇ ਚਲੋ ਠੀਕ ਹੈ, ਫਿਰ ਗੁਜ਼ਾਰਾ ਕਰਾਂਗੇ। ਨਾਲ ਅਸੀਂ ਕੱਟਾਂਗੇ ਖਰਬੂਜ਼ਾ, ਨਾਲ ਮੈਂ ਸੋਹਣੀਆਂ ਸੋਹਣੀਆਂ ਛੱਲੀਆਂ ਲੈ ਕੇ ਆਈ ਸਾਂ ਤੇ ਅਸੀਂ ਇਹਨੂੰ ਬੋਇਲ ਕਰਾਂਗੇ ਤੇ ਇਹਨੂੰ ਬੋਇਲ ਕਰਕੇ ਖਾਵਾਂਗੇ। ਛੱਲੀ ਜਿਹੜੀ ਹੈ ਬਹੁਤ ਚੰਗੀ ਹੁੰਦੀ ਹੈ। ਤੇ ਨਾਲ ਜਿਹੜਾ ਲਸਣ ਪਿਆਜ਼ ਕੱਟਣਾ ਹੈ, ਨਿੰਮੂ ਅਸੀਂ ਸਹੀ ਕਰਕੇ ਰੱਖਣੇ ਨੇ, ਥੋੜ੍ਹਾ ਅਦਰਕ ਕੱਟਾਂਗੀ। ਬਸ ਇਹ ਖਰਬੂਜ਼ਾ ਸ਼ਰਬੂਜ਼ਾ ਕੱਟਣਾ ਹੈ ਬਈ, ਖਾਸੇ ਕੰਮ ਨੇ। ਨਾਲ ਅਸੀਂ ਐਡਾ ਵੱਡਾ ਸਾਰਾ ਵੱਡਾ ਜਿਹਾ ਜਿਹੜਾ ਨਾ ਅਸੀਂ ਇਹ ਵੀ ਕੱਟਣਾ ਵੇ ਖੀਰਾ। ਤੇ ਮੈਂ ਸੁਣਿਆ ਸੀ ਕਿਸੇ ਜਗ੍ਹਾ ਪੜ੍ਹਨੇ ਵੀ ਆ ਸੁਣਨੇ ਵੀ ਆ ਕਿ ਨਜ਼ਲੇ ਵਾਸਤੇ ਵਾਈਟਾਮਿਨ ਸੀ ਬੜਾ ਚੰਗਾ ਹੁੰਦਾ ਬਈ। ਤੇ ਮੇਰੇ ਕੋਲ ਪਏ ਸਨ, ਕਿੰਨੇ ਦਿਨ ਦੇ ਪਏ ਸਨ ਔਰੇਂਜ। ਤੇ ਮੈਂ ਕਿਹਾ ਚਲੋ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਨਾ ਜੂਸ ਕੱਢ ਲੈਂਦੀ ਹਾਂ, ਇਹ ਨਾਲੇ ਮੁੱਕ ਵੀ ਜਾਣਗੇ ਤੇ ਨਾਲੇ ਅਸੀਂ ਫਿਰ ਦੇਖਦੇ ਹਾਂ, ਚਮਤਕਾਰ ਦੇਖਦੇ ਹਾਂ ਕਿ ਸ਼ਾਇਦ ਵਾਕਈ ਸਾਨੂੰ ਫਰਕ ਪੈ ਹੀ ਜਾਵੇ। ਤੇ ਇਹ ਮੈਂ ਦਾ ਜੂਸ ਕੱਢ ਲਵਾਂਗੀ, ਥੋੜ੍ਹਾ ਜਿਹਾ ਹੀ ਨਿਕਲੇਗਾ, ਲੇਕਿਨ ਚਲੋ ਠੀਕ ਹੈ, ਅਸੀਂ ਜੂਸ ਕੱਢ ਕੇ ਪੀ ਲਾਂਗੇ। ਅਤੇ ਬਾਕੀ ਅਸੀਂ ਸਾਰੀ ਆਪਣੀ ਕਟਿੰਗ ਸ਼ਟਿੰਗ ਕਰਨੇ ਆ ਅਤੇ ਨਾਲੋਂ ਨਾਲ ਅਸੀਂ ਤੁਹਾਨੂੰ ਸ਼ਾਮਿਲ ਰੱਖਦੇ ਹਾਂ। ਕਟਿੰਗ ਵਗੈਰਾ ਸਾਡੀ ਕੰਪਲੀਟ ਹੋ ਗਈ ਹੈ। ਅਸੀਂ ਹੁਣ ਜਿਹੜਾ ਨਾ ਸਾਲਨ ਚੜ੍ਹਾਉਣ ਲੱਗੇ ਹਾਂ। ਇਹਦੇ ਵਿੱਚ ਜਾਏਗਾ ਨਮਕ, ਨਹੀਂ ਲਾਲ ਮਿਰਚਾਂ ਪਾਈਆਂ ਨੇ ਪਹਿਲੇ, ਇਸ ਤੋਂ ਬਾਅਦ ਜਾਏਗਾ ਨਮਕ। ਇਹ ਤੁਸੀਂ ਆਪਣੇ ਹਸਬੇ ਜ਼ਾਇਕਾ ਪਾਓਗੇ ਜਿੰਨਾ ਵੀ ਤੁਸੀਂ ਯੂਜ਼ ਕਰਦੇ ਹੋ। ਅਤੇ ਨਾਲ ਜਾਏਗੀ ਹਲਦੀ, ਤੇ ਨਾਲ ਅਸੀਂ ਪਾ ਦਿੱਤਾ ਵੇ ਲਸਣ ਪਿਆਜ਼ ਟਮਾਟਰ ਹਲਦੀ ਨਮਕ ਮਿਰਚ, ਬਸ ਇਹੀ ਚੀਜ਼ਾਂ ਨੇ। ਔਰ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਔਰ ਗੋਸ਼ਤ ਨੂੰ ਅਸੀਂ ਗਲਾ ਲਵਾਂਗੇ। ਅਗਰ ਤੁਹਾਡਾ ਗੋਸ਼ਤ ਜਿਵੇਂ ਜ਼ਿਆਦਾ ਸਖਤ ਹੁੰਦਾ ਤਾਂ ਇਹ 'ਚ ਤੁਸੀਂ ਫਿਰ ਪਾਣੀ ਵੀ ਸ਼ਾਮਿਲ ਕਰ ਲਓਗੇ ਕਿ ਪਾਣੀ ਸ਼ਾਮਿਲ ਕਰੋਗੇ। ਲੇਕਿਨ ਸਾਡਾ ਗੋਸ਼ਤ ਤਾਂ ਬਹੁਤ ਅੱਛਾ ਹੁੰਦਾ ਵੇ, ਬਸ ਆਪਣੇ ਹੀ ਉਹ ਟਮਾਟਰਾਂ ਦੇ ਪਿਆਜ਼ ਦੇ ਪਾਣੀ 'ਚ ਹੀ ਗਲ ਜਾਏਗਾ। ਇਸ ਤੋਂ ਪਾਣੀ ਸ਼ਾਮਿਲ ਨਹੀਂ ਕੀਤਾ, ਬੜਾ ਈਜ਼ੀ ਹੈ। ਬਸ ਅਸੀਂ ਇਹਨੂੰ ਪ੍ਰੈਸ਼ਰ ਦੇ ਦਾਂਗੇ। ਸ਼ਬੀਰ ਸੈਣੀ ਯਾਦ ਆ ਜਾਂਦੇ ਨੇ, ਉਹ ਕਹਿੰਦੇ ਨੇ ਤੋਬਾ ਤੋਬਾ ਤੁਸੀਂ ਤਾਂ ਪ੍ਰੈਸ਼ਰ ਦਿੰਦੇ ਹੋ, ਸਾਡੇ ਵਰਗੇ ਤਾਂ ਬਿਲਕੁਲ ਸਾੜ ਕੇ ਰੱਖ ਦੇਣ। ਤੇ ਲਓ ਬਈ ਅਸੀਂ ਹੁਣ ਪ੍ਰੈਸ਼ਰ ਦੇਵਾਂਗੇ। ਅਤੇ ਇੱਥੇ ਮੈਂ ਰੱਖ ਦਿੱਤਾ ਵੇ ਜੀ ਆਪਣੀਆਂ ਜਿਹੜੀਆਂ ਸੋਹਣੀਆਂ ਸੋਹਣੀਆਂ ਛੱਲੀਆਂ ਉਬਲਣੀਆਂ। ਓਏ ਹੋਏ ਹੋਏ ਓਏ ਹੋਏ ਜ਼ਬਰਦਸਤ ਉਬਲ ਰਹੀਆਂ ਨੇ ਛੱਲੀਆਂ। ਫਿਰ ਅਸੀਂ ਇਹਨੂੰ ਖਾਵਾਂਗੇ, ਥੋੜ੍ਹੀ ਦੇਰ ਤੱਕ ਤਿਆਰ ਹੋ ਜਾਣਗੀਆਂ। ਅਤੇ ਨਾਲ ਨਾਲ ਅਸੀਂ ਪਕਾ ਰਹੇ ਹਾਂ ਆਪਣੀ ਹਾਂਡੀ। ਹਾਂਡੀ ਅਸੀਂ ਰੱਖ ਦਿੱਤੀ ਹੈ ਅਤੇ ਨਾਲ ਹੈ ਹਰੀ ਮਿਰਚ ਔਰ ਹਰਾ ਧਨੀਆ ਕੱਟ ਕੇ ਰੱਖ ਲਿਆ ਹੈ, ਨਾਲ ਸੋਹਣਾ ਸੋਹਣਾ ਖੀਰਾ ਕੱਟ ਲਿਆ। ਔਰ ਖਰਬੂਜ਼ਾ ਤਾਂ ਇੰਨਾ ਮਿੱਠਾ ਨਿਕਲਿਆ ਨਾ ਬਈ, ਹੱਦ ਹੀ ਮੁੱਕੀ ਪਈ। ਇਹ ਕਹਿੰਦੇ ਹੱਦਾਂ ਹੱਦਾਂ ਕਰਾਸ ਕਰ ਗਿਆ ਮਿਠਾਸ ਵਾਲੀਆਂ, ਬਹੁਤ ਮਿੱਠਾ ਨਿਕਲਿਆ। ਅਤੇ ਇਹ ਅਸੀਂ ਕੱਢ ਕੇ ਰੱਖ ਲਏ ਨੇ ਮਟਰ ਸ਼ੋਰਬਾ ਬਣੇਗਾ। ਬਹੁਤ ਲੰਬਾ ਸ਼ੋਰਾ ਨਹੀਂ ਅਸੀਂ ਬਣਾਉਣਾ ਕਿ ਅਸੀਂ ਉਹਦੇ ਰੱਸਾ ਪਾ ਕੇ ਸਾਨੂੰ ਸ਼ੋਰੇ ਦੇ ਵਿੱਚ ਉਤਰਨਾ ਪਵੇ ਮਟਰ ਲੱਭਣ ਵਾਸਤੇ। ਅਸੀਂ ਰਸ ਮਿੱਸਾ ਸ਼ੋਰਾ ਬਣਾਉਣਾ। ਅਤੇ ਸੋਹਣਾ ਸੋਹਣਾ ਜੀ ਸਾਡਾ ਤਿਆਰ ਹੋ ਗਿਆ। ਇੰਤਹਾਈ ਕਲੀਲ ਮਿਕਦਾਰ ਵਿੱਚ ਸਾਡਾ ਫਰੈਸ਼ ਜੂਸ ਅਸੀਂ ਤਿਆਰ ਕੀਤਾ, ਮਿਹਨਤ ਕੀਤੀ ਆਪਣੇ ਹੱਥਾਂ ਨਾਲ। ਅਤੇ ਹੁਣ ਅਸੀਂ ਉਹਨੂੰ ਪੀਵਾਂਗੇ। ਅਤੇ ਇਹ ਸਾਰਾ ਜਿਹੜਾ ਨਾ ਮੈਂ ਬਿਨ ਵਿੱਚ ਪਾ ਦਾਂਗੀ। ਸਾਰਾ ਕਚਰਾ ਮੈਂ ਇੱਕ ਜਗ੍ਹਾ ਇਕੱਠਾ ਕਰ ਲਿਆ, ਕਾਊਂਟਰ ਮੈਂ ਸਾਫ਼ ਕਰ ਲਿਆ। ਅਤੇ ਇਹ ਨਾਲ ਜੀ ਅਸੀਂ ਅੱਜ ਬੜਾ ਅਹਿਮ ਕੰਮ ਕਰਨ ਲੱਗੇ ਹਾਂ। ਕਈ ਦਿਨ ਤੋਂ ਮੈਂ ਸੋਚ ਰਹੀ ਹਾਂ
कि मैं अपने नाखून कट्टां, लेकिन वो फिर भुल जानी हाँ। तो खासे बढ़ गए ने मेरे नाखून, देखो किन्ने ਵੱਡੇ ਵੱਡੇ ਹੋਏ ਨੇ ਤੋਬਾ ਤੋਬਾ। तो हुण मैं अज ਇਹਦੀ कटिंग करनी है। तो असी की कहते ने बाहर सुटांगी, तो बाहर जाके ही मैं नाखून जड़े ने अपने तराश खराश करेंगे। कुकर नूं असी खोल लिया वे, गोश्त साडा गल गया, मसाला भी सारा विच गल चुकिया है। असी हुण पा देवांगे इहदे विच ऑयल हसबे ज़रूरत, और इन शुरू कर देंगे असी भुनाई। गोश्त की भुनाई साड़ी जा रही है, बड़ा अच्छा गोश्त भुजदा जा रहा, और खुशबू भी बड़ी अच्छी आती जा रही है। ये असीं शामिल कर देंगे हरी मिर्च। गोश्त की भुनाई ज़बरदस्त हो चुकी है, और सारे पासे ने आयल जड़ा ना छड्ड दिता। इसका मतलब है गोश्त बिल्कुल रेडी है जी। मटरों के मिलाप के लिए बिल्कुल रेडी हो चुके हैं। असी ये पा देवांगे मटर। ख़वातीनो हज़रात, मटर इसमें शामिल हो चुके हैं। साडा एक हाथ सी ते इस तो मटर प्लेट के नाल ही जुड़ के ठंडे सन, इस तो मैनू फिर स्टिक रखनी पई। तो चलो जी, यह साड़ी खासी हद तक आंडी जड़ी है ना भुनाई हो गई है जी। मटर सोहने सोहने शामिल हो गए ने मटर के नाल। थोड़ा जिहा असीं भुनांगे, ज़्यादा नहीं, और उस तो बाद इस शामिल कर देंगे पानी। और इस स्टेज पर असीं इस पानी शामिल कर देंगे। पानी तुसी अपने हिसाब नाल करोगे कि तुसी लम्मा शोरा लाना वे या तुसी रस मिसा शोरा बनाना वे। जिस तरह का तुसी बनाना है ना, उन्ना पानी शामिल करोगे, और बस ये मटर नूं थोड़ा जिहा गला लवोगे। इहदे विच तो असीं शामिल कर देवांगे धनिया। कुकर साडा हो चुकिया बंद। असी बस मटर गलन का इंतज़ार करांगे। तो नाल असीं देखने हैं जी साड़ियाँ सोहणियां सोहणियां छल्लियां भी बन गई ने। तो यह भी बचपन की हसीन याद, सोहणियां सोहणियां छल्लियां साड़ियाँ। इन्हां नूं भी असीं कड्ढने आ ते असीं खाने आ। बड़ी अच्छी छल्ली की अपनी बड़ी अच्छी खुशबू होंदी है ना, बहुत अच्छी खुशबू आ रही है, ज़बरदस्त किस्म की। तो चलो जी, असीं इत्थे रखने अपने लवाजमात दे नाल, फिर असीं गपशप भी करने आ, नाल खाने छल्ली नूं। काम काज साढ़े निपट चुके ने, अलहमदुलिल्लाह अलहमदुलिल्लाह। अल्लाह पाक ने इन्नी हिम्मत दी है कि असी काम काज काफ़ी हद तक निपटा ले ने। बस हांडी में जड़े तो कुकर का ना छूं बंद होने का इंतज़ार कर रही सा कि यदि आवाज़ थोड़ी जी घट होए तो मैं तुहाडे नाल गलबात करा, क्योंकि बड़ा शोर होता है। मटर भुन के असी पानी पा के उन्होंने कर दिता सी। हुण असी हांडी खोलांगे, देखांगे भी की उहदा नक्शा निकलिया तो की शै वजूद में आईए। बहरहाल जो भी बनया होएगा खाना तो असी हैगा ही है भाई। ऐसा नहीं है कि कुछ होर खावांगे। जो बचा था वो लुटाने के लिए आए हैं, तो जो बनया वही सानू खाना पैना वे। लो भाई, ए आ गई जी छल्ली। साढ़े अज भी छल्ली बड़े शौक नाल खाधी जाती है। छल्ली तो ऐसा आइटम है कि हर कोई खाता है। पाकिस्तान चल जाओ, भुज्जी छल्ली का इन्ना मज़ा आता है ना कि फिर तुसी उतो बाजार को लैके खाते हो, ठेलियां तो मिल जांदियां ने कि भुजियां छल्लियां। तो फिर तुसी की कहते हैं, पहले जमाने इस तरह होंदा सी, लकड़ां दी अग बलदी हुंदी सी, फिर छल्लियां आनियां तुफतन आंदियां हुंदियां सन कितों। जिहड़े पिंडां थावां ते लोग रहिंदे सन उहदे ते फिर सारे आले दुआले वो आ गया, किसी के घर नहीं हुई। लेकिन जो शहरों च रहिंदे सन उन्होंने भी भैन भरा छल्लियां गन्ने यह चीज़ां भेजते हुंदे सन सौगात के तौर पर। तो बड़ा मज़ा आता हुंदा सी जी छल्ली खाण दा। और सानू बचपन में ताकीद की जाती सी, साडे अब्बू बड़ा करते सन, अल्लाह जन्नत नसीब करे उन्होंने। कहते से छल्ली खाओ, दंद चंगे होंगे ने, गन्ना चुपो इनका दंद चंगे होंगे ने, दंदां वास्ते बड़ी चंगी एक्सरसाइज है। तो फिर छल्ली ते गन्ना यह दंदां वास्ते बड़ा अच्छा समझा जाता है। होए 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 होए, बहुत मज़े की है। इतने की छल्ली में एक खास गल है कि बहुत मिठास बहुत ज़्यादा है। पाकिस्तान जी छल्ली खाने से इन्ना मिठा नहीं होंदा सी, लेकिन बड़ी ताज़ी छल्ली तो मिठी होंदी है, एक अपनी मिठास होंदी है। लेकिन इतने पता नहीं एक्सट्रा कुछ ऐसा पाया हुआ है कि नमक पाने की जरूरत नहीं होंदी। पाकिस्तान से नमक पा के उबालने होंगे सन छल्लियां, फिर तो नींबू तो मरचा ला ला के मसाले ला ला के खाने होंगे सन।
ਤੇ ਭੁਜੀ ਚਲੀ ਗਈ, ਲੇਕਿਨ ਇਹਦੇ 'ਚ ਥੋੜ੍ਹੀ ਮਿਠਾਸ ਜ਼ਿਆਦਾ ਵੇ। ਤੇ ਚਲੋ ਜੀ ਹੁਣ ਖਾਂਦੇ ਹਾਂ। ਨਦੀਦਿਆਂ ਵਾਂਗਰ ਮੈਂ ਖਾਣ ਲੱਗ ਗਈ, ਤੇ ਸਾਡੀਆਂ ਵਿੱਚ ਹੀ ਗੱਲਾਂ ਗੱਲਾਂ ਜਿਹੜੀਆਂ ਨੇ ਵਿੱਚ ਹੀ ਰਹਿ ਜਾਣੀਆਂ ਨੇ। ਤੇ ਅਸੀਂ ਜਿਹੜਾ ਨਾ ਥੋੜ੍ਹਾ ਜਿਹਾ ਖਿਤਾਬ ਕਰ ਲਈਏ ਤੁਹਾਡੇ ਨਾਲ ਛੇਤੀ ਛੇਤੀ, ਤੇ ਉਸ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਨੇ ਆ। ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ, ਉਂਝ ਤੇ ਗੱਲਾਂ ਬੜੀਆਂ ਹੋਈਆਂ, ਫੇਰ ਵੀ ਗੱਲ ਜ਼ਰੂਰੀ ਰਹਿ ਗਈ। ਇੰਨਾ ਨੇੜੇ ਨੇੜੇ ਹੋ ਕੇ ਹੋਰੇ ਕਾਦੀ ਦੂਰੀ ਰਹਿ ਗਈ। ਭਾਵੇਂ ਸਾਡਾ ਕੁਝ ਨਹੀਂ ਬਚਿਆ, ਉਹਦੀ ਗੱਲ ਤੇ ਪੂਰੀ ਰਹਿ ਗਈ। ਉਂਝ ਤੇ ਗੱਲਾਂ ਬੜੀਆਂ ਹੋਈਆਂ, ਫੇਰ ਵੀ ਗੱਲ ਜ਼ਰੂਰੀ ਰਹਿ ਗਈ। ਤੇ ਵੀ ਬੜਾ ਚੰਗੀ ਮੈਨੂੰ ਲੱਗੀ ਸੀ, ਸ਼ਾਇਦ ਪਹਿਲੇ ਵੀ ਪੜ੍ਹੀ ਹੋਵੇ ਕਿਤੇ ਤੁਹਾਡੇ ਸਾਹਮਣੇ, ਮੈਨੂੰ ਪਤਾ ਨਹੀਂ, ਲੇਕਿਨ ਮੈਂ ਇੱਕ ਦਫਾ ਤੁਹਾਡੇ ਸਾਹਮਣੇ ਪੜ੍ਹ ਦਿੱਤੀ ਹੈ। ਤੇ ਚਲੋ ਜੀ ਅਸੀਂ ਆ ਜਾਂਦੇ ਹਾਂ ਨਾਯਾਬ ਜ਼ਮਾਨਿਆਂ ਦੀ ਤਰਫ ਆਉਂਦੇ ਹਾਂ। ਲੇਕਿਨ ਉਸ ਤੋਂ ਪਹਿਲੇ ਇਹ ਦੇਖ ਲਓ ਜੀ, ਅਸੀਂ ਜਿਹੜਾ ਔਰੇਂਜ ਜੂਸ ਬਣਾਇਆ ਨਾ ਅੱਜ, ਤਾਜ਼ਾ ਤਾਜ਼ਾ ਫਰੈਸ਼, ਅੱਜ ਅਸੀਂ ਡਾਕਟਰ ਦਾ ਕਹਿਣਾ ਮੰਨ ਲਿਆ ਵੇ। ਡਾਕਟਰ ਕਹਿੰਦੇ ਨੇ ਨਾ ਕਿ ਅਗਰ ਤੁਹਾਨੂੰ ਜਿਹੜਾ ਨਜ਼ਲਾ ਹੋਵੇ, ਕੁਛ ਹੋਵੇ, ਗਲਾ ਖਤਰਾ, ਵਿਟਾਮਿਨ ਸੀ ਯੂਜ਼ ਕਰੋ। ਤੇ ਅਸੀਂ ਬਈ ਫਰੀ ਤੇ ਤੁਹਾਡੇ ਸਦਕੇ ਜਾਈਏ ਤੇ ਬਾਹਰ ਹੀ ਜਾਈਏ, ਅਸੀਂ ਫੌਰਨ ਉਹਨਾਂ ਦੀ ਗੱਲ ਮੰਨ ਲੈਂਦੇ ਹਾਂ। ਤੇ ਜਿੱਥੇ ਡਾਕਟਰ ਕਹਿੰਦੇ ਨੇ ਵੀ ਇਹ ਸ਼ੈ ਨਹੀਂ ਖਾਣੀ, ਇਹ ਸ਼ੈ ਨਹੀਂ ਖਾਣੀ, ਤਾਂ ਅਸੀਂ ਕਹਿੰਦੇ ਅੱਛਾ ਫਿਰ ਸੋਚਾਂਗੇ। ਓਏ ਹੋਏ ਹੋਏ ਹੋਏ, ਸਦਕੇ ਥੀਵਾਂ ਵੀ ਬੜਾ ਹੀ ਜ਼ਬਰਦਸਤ ਬਣਿਆ ਵੇ, ਬਹੁਤ ਹੀ ਮਜ਼ਾ ਆਇਆ, ਬਹੁਤ ਹੀ ਮਜ਼ੇਦਾਰ ਬਣਿਆ। ਤੇ ਇਹ ਤੇ ਅਸੀਂ ਚਲੋ ਜੀ ਡਾਕਟਰ ਦਾ ਕਹਿਣਾ ਮੰਨ ਲਿਆ, ਵਿਟਾਮਿਨ ਸੀ ਆਪਣੀ ਲਈ, ਔਰ ਤਾਂ ਸ਼ਾਇਦ ਸਾਡੇ ਨਜ਼ਲੇ ਤੇ ਫਰਕ ਪਵੇ। ਛੇਤੀ ਨਾਲ ਅਸੀਂ ਆ ਜਾਂਦੇ ਹਾਂ। ਤੁਹਾਡੇ ਬੜੇ ਪਿਆਰੇ ਪਿਆਰੇ ਕਮੈਂਟ ਆਏ ਸਾਰਿਆਂ ਦੇ, ਤੁਸੀਂ ਬਹੁਤ ਅੱਛੇ ਅੱਛੇ ਕਮੈਂਟ ਕੀਤੇ। ਤੇ ਇਸ ਤਰ੍ਹਾਂ ਵੀ ਕਿ ਅਗਰ ਮੈਂ ਕਮੈਂਟ ਅੱਜ ਪੜ੍ਹਨ ਲੱਗ ਜਾਂਗੀ ਨਾ, ਕਿਉਂਕਿ ਮੈਂ ਹਾਂਡੀ ਹੁੰਡੀ ਵੀ ਪਕਾਈਏ ਕੀਤਾ, ਇੰਨਾ ਕੁਛ ਇਕੱਠਾ ਕਰਕੇ ਹਲੇ ਸਾਰਾ ਜੋੜਨਾ, ਪਤਾ ਨਹੀਂ ਕਿੱਥੇ ਦੀ ਗੱਲ ਕਿੱਥੇ ਪਹੁੰਚ ਜਾਏਗੀ। ਇਹ ਤੋਂ ਵੀ ਕਮੈਂਟ ਅੱਜ ਵੀ ਤੁਸੀਂ ਜਿਹੜੇ ਕਮੈਂਟ ਕਰੋਗੇ ਨਾ, ਔਰ ਜਿਹੜੇ ਕੱਲ੍ਹ ਦੇ, ਅਸੀਂ ਸਿਰਫ ਕਮੈਂਟ ਪੜ੍ਹਾਂਗੇ ਬਹੁਤ ਜ਼ਿਆਦਾ, ਫਿਰ ਉਹਦੇ ਵਿੱਚ ਅਸੀਂ ਕੋਈ ਐਸਾ ਦਿਖਾਉਣ ਵਾਲਾ ਨਹੀਂ ਗੱਲ ਕਰਾਂਗੇ, ਬੈਠ ਕੇ ਸਿਰਫ ਗੱਪਸ਼ਪ ਅਸੀਂ ਕਰਾਂਗੇ। ਤੇ ਇਸ ਹਵਾਲੇ ਦੇ ਨਾਲ ਫਿਰ ਮੈਂ ਕਮੈਂਟ ਅੱਜ ਨਹੀਂ ਪੜ੍ਹਦੀ। ਸ਼ਮਾ ਨੇ ਵੀ ਬੜੇ ਆਪਣੇ ਅੱਬੂ ਦੇ ਹਵਾਲੇ ਨਾਲ ਬੜੇ ਅੱਛੇ ਜੁਮਲੇ ਲਿਖੇ ਨੇ, ਉਜ਼ਮਾ ਨੇ ਵੀ ਆਪਣੀ ਅੰਮੀ ਦੇ ਹਵਾਲੇ ਨਾਲ ਯਾਦਾਂ ਸ਼ੇਅਰ ਕੀਤੀਆਂ ਨੇ। ਤੇ ਮੇਰਾ ਦਿਲ ਕਰ ਰਿਹਾ ਕਿ ਮੈਂ ਉਹਨਾਂ ਨੂੰ ਨਾ ਫਿਰ ਜ਼ਰਾ ਤਫਸੀਲ ਨਾਲ ਇਹਨਾਂ ਸਾਰੀ ਚੀਜ਼ਾਂ ਨੂੰ ਪੜ੍ਹਾਂ, ਤੇ ਫਿਰ ਅਸੀਂ ਉਹ ਵਕਤ ਵਿੱਚ ਜਾਈਏ। ਤੇ ਇਸ ਤੋਂ ਸ਼ਮਾ, ਉਜ਼ਮਾ, ਤੁਸੀਂ ਆਪਣੇ ਵਾਲਿदैन ਦਾ, ਇੱਕ ਨੇ ਆਪਣੇ ਅੱਬੂ ਦਾ, ਇੱਕ ਨੇ ਆਪਣੀ ਅੰਮੀ ਦਾ ਜ਼ਿਕਰ ਕੀਤਾ ਮੇਰੇ ਵਿਹੜੇ 'ਚ ਆ ਕੇ। ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਅਸੀਂ ਉੱਤੇ ਗੱਲ ਨਾ ਕਰੀਏ। ਇਨਸ਼ਾਅੱਲਾ ਕੱਲ੍ਹ ਫਿਰ ਅਸੀਂ ਇਹਦੇ 'ਤੇ ਸਾਰੇ ਤੁਹਾਡੀ ਯਾਦਾਂ ਜਿਹੜੀਆਂ ਨਾ ਅਸੀਂ ਸ਼ੇਅਰ ਕਰਾਂਗੇ। ਅੱਜ ਅਸੀਂ ਕੱਲ੍ਹ, ਕਿਉਂਕਿ ਮੈਂ ਕਿਹਾ ਸੀ ਜਹਾਂ ਸੇ ਮਾਮਲਾ ਮੁਨਕਤਾ ਹੋਊਗਾ ਨਾ, ਅਸੀਂ ਉੱਥੋਂ ਹੀ ਸ਼ੁਰੂ ਕਰ ਦੇਵਾਂਗੇ। ਤੇ ਕੱਲ੍ਹ ਅਸੀਂ ਕਿਹਾ ਸੀ ਕਿ ਅਸੀਂ ਬਰੀ ਦੇ ਹਵਾਲੇ ਦੇ ਨਾਲ ਗੱਲ ਕਰਾਂਗੇ ਕਿ ਵਰੀ ਜਦੋਂ ਆਉਂਦੀ ਸੀ, ਉਰਦੂ 'ਚ ਲਫ਼ਜ਼ ਆਉਂਦਾ ਬਰੀ, ਤੇ ਪੰਜਾਬੀ 'ਚ ਕਹਿੰਦੇ ਨੇ ਵਰੀ। ਤੇ ਹੁਣ ਬਰੀ ਤੇ ਵਰੀ ਤੇ ਡੋਂਟ ਵਰੀ, ਤੇ ਕੁਛ ਵੀ ਉਹਨੂੰ ਕਹਿ ਲਓ। ਬਹਿਰਹਾਲ ਵਰੀ ਆਉਂਦੀ ਹੁੰਦੀ ਸੀ ਸ਼ਾਦੀ ਦਾ ਜਿਹੜਾ ਖਾਸ ਆਈਟਮ ਸੀ ਦੁੱਲੇ ਦੇ ਹਵਾਲੇ ਨਾਲ। ਤੇ ਕੱਲ੍ਹ ਅਸੀਂ ਗੱਲ ਕਰ ਲਈ ਬੋਸਕੀ ਦਾ ਕੁਰਤਾ ਤੇ ਉਹ ਵਿਚਾਰਾ। ਤੇ ਬਾਕੀ ਜਿਹੜੀ ਇੱਕ ਚੀਜ਼ ਹੁੰਦੀ ਸੀ ਬਿੱਦ ਵੀ ਜ਼ਰੂਰ ਮੁੰਡੇ ਵਾਲੇ ਹਲੇ ਵੀ ਲੈ ਕੇ ਆਉਂਦੇ ਨੇ ਬਿੱਦ, ਕਿ ਉਹ ਅੱਜ ਕੱਲ੍ਹ ਲੇਕਿਨ ਬੜੇ ਅੱਛੇ ਅੱਛੇ ਪੈਕਟਸ ਆ ਗਏ ਨੇ, ਬੜੇ ਖੂਬਸੂਰਤ। ਪਹਿਲੇ ਸ਼ਨੀਲ ਦੀਆਂ ਪੋਟਲੀਆਂ ਜਿਹੀਆਂ ਆਈਆਂ ਸਨ, ਉਹਨਾਂ ਵਿੱਚ ਦਿੰਦੇ ਸਨ, ਹੁਣ ਇੱਕ ਬਾਕਸ ਟਾਈਪ ਆ ਗਏ ਨੇ, ਉਹਨਾਂ ਵਿੱਚ ਹੁੰਦਾ ਵੇ। ਔਰ ਬੜੀ ਮੁਖਤਲਿਫ ਕਿਸਮ ਦੀਆਂ ਪਲਾਸਟਿਕ ਦੀਆਂ ਥੈਲੀਆਂ ਵੀ ਛੋਟੀ ਛੋਟੀਆਂ ਆਈਆਂ ਸਰ ਇੱਕ ਟਾਈਮ 'ਚ ਉਹਨਾਂ 'ਚ। ਲੇਕਿਨ ਉਹ ਹਰ ਦੌਰ 'ਚ ਨਾ ਨਵੀਂ ਤੋਂ ਨਵੀਂ ਚੀਜ਼ ਜਿੱਦਾਂ ਜਿਹੜਾ ਨਾ, ਉਹ ਫਿਰ ਇਨਸਾਨ ਤੇ ਜ਼ਰਾ ਨਵਾਂ ਹੀ ਚਾਹੁੰਦਾ ਨਾ ਕਿ ਨਵੀਂ ਚੀਜ਼ ਮਿਲੇ ਮੈਨੂੰ। ਉਹ ਨਵੀਆਂ ਚੀਜ਼ਾਂ ਟਰਾਈ ਕਰਦੇ ਰਹਿੰਦੇ ਲੋਕ, ਅੱਛੀ ਤੋਂ ਅੱਛੀ ਚੀਜ਼ ਆ ਜਾਂਦੀ। ਲੇਕਿਨ ਉਸ ਜ਼ਮਾਨੇ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਸੀ, ਬਿੱਦ ਜਿਹੜੀ ਆਉਂਦੀ ਸੀ, ਜੋ ਸਾਡੇ ਰਸਮੋ ਰਿਵਾਜ ਸਨ, ਮੈਂ ਉਸ ਹਵਾਲੇ ਨਾਲ ਗੱਲ ਕਰ ਰਹੀ ਹਾਂ ਕਿ ਜ਼ਿਆਦਾਤਰ ਕਿ ਇੱਕ ਵੱਡਾ ਸਾਰਾ ਥੈਲਾ ਸੀਤਾ ਜਾਂਦਾ ਸੀ ਲਾਲ ਰੰਗ ਦਾ ਥੈਲਾ ਹੁੰਦਾ ਸੀ। ਉਹਦੇ 'ਤੇ ਗੋਟਾ, ਘਰ ਕੋਈ ਗੋਟਾ ਛੋਟਾ ਜਿਹਾ ਬਚਿਆ ਹੋਣਾ ਲਾ ਦੇਣਾ, ਜਾਂ ਸਪੈਸ਼ਲੀ ਲਿਆ ਕੇ ਲਾ ਦੇਣਾ, ਕੋਈ ਕਿਰਨ ਬਚੀ ਹੋਈ ਹੈ, ਮਤਲਬ ਉਹਨੂੰ ਲਾਲ ਰੰਗ ਥੋੜ੍ਹਾ ਜਿਹਾ ਖੂਬਸੂਰਤ ਕਰ ਲਿਆ ਜਾਂਦਾ ਸੀ, ਗੋਟਾ ਛੋਟਾ ਲਾ ਕੇ, ਸਿੱਧਾ ਸਿੱਧਾ ਗੋਟਾ ਲਾ ਕੇ, ਕਿ ਬਈ ਪਤਾ ਚੱਲੇ ਕਿ ਬਿੱਦ ਵਾਲਾ ਥੈਲਾ ਵੀ ਹੈ। ਕੁਛ ਲੋਕ ਸਾਦੀ ਹੀ ਲੈ ਜਾਂਦੇ ਸਨ, ਇਸ ਤਰ੍ਹਾਂ ਹੀ ਸਾਦਾ ਬੋਰੀ ਵਿੱਚ ਪਾ ਕੇ। ਲੇਕਿਨ ਜ਼ਿਆਦਾਤਰ ਲੋਕ ਥੋੜ੍ਹੀ ਜਿਹੀ ਉਹਦੀ ਵੀ ਸਜਾਵਟ ਕਰ ਲੈਂਦੇ ਹੁੰਦੇ ਸਨ ਕਿ ਲਾਲ ਰੰਗ ਦਾ ਕੱਪੜਾ ਖਰੀਦਿਆ ਜਾਂਦਾ ਸੀ, ਉਹਦੇ 'ਤੇ ਗੋਟਾ ਲਾ ਲਿਆ ਜਾਂਦਾ ਸੀ, ਉਹਦੇ 'ਚ ਪਾ ਲਏ ਜਾਂਦੇ ਸਨ ਛੁਹਾਰੇ ਅਤੇ ਪਤਾਸ਼ੇ ਅਤੇ ਮੁਖਤਲਿਫ ਚੀਜ਼ਾਂ ਮਿਕਸ ਕਰਕੇ, ਅਤੇ ਉਹ ਫਿਰ ਲੈ ਕੇ ਜਾਈ ਜਾਂਦੇ ਸੀ। ਉਹ ਫਿਰ ਇਸ ਤਰ੍ਹਾਂ ਹੁੰਦਾ ਸੀ
ਕਿ ਦੁਲਹਨ ਵਾਲਿਆਂ ਦੇ ਘਰ ਉਹ ਸੁਗਾਤ ਸਮਝੋ ਤੁਸੀਂ ਲੈ ਕੇ ਜਾਂਦੇ ਸਨ, ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਕਿ ਵੀ ਇਹ ਬਿੱਦ ਆਈਏ। ਕੁਛ ਉੱਥੇ ਛੁਹਾਰੇ ਵੰਡ ਦਿੱਤੇ ਜਾਂਦੇ ਸਨ, ਬਾਕੀ ਬਿੱਦ ਜਿਹੜੀ ਹੁੰਦੀ ਸੀ ਨਾ ਇਸ ਤਰ੍ਹਾਂ ਹੀ ਠੂਠੇ ਹੁੰਦੇ ਸਨ, ਨਾਰੀਅਲ ਦੇ ਜਿਹੜੇ ਵੱਡੇ ਵੱਡੇ ਪੂਰੇ ਅੱਧੇ ਅੱਧੇ ਠੂਠੇ, ਜਾਂ ਉਹਨੂੰ ਤੋੜ ਕੇ ਕੁਛ ਹਿੱਸਿਆਂ 'ਚ ਪਾ ਦਿੱਤਾ ਜਾਂਦਾ ਸੀ, ਅਖਰੋਟ, ਕਾਗਜ਼ੀ ਬਦਾਮ, ਤੇ ਇਹ ਚੀਜ਼ਾਂ ਹੁੰਦੀਆਂ ਸਨ, ਸਾਰੇ ਪਤਾਸ਼ੇ ਵਿੱਚ ਹੁੰਦੇ ਸਨ, ਗੋਲ ਗੋਲ ਚਿੱਟੇ ਪਤਾਸ਼ੇ। ਮੈਂ ਛੱਜ ਪਤਾਸ਼ੇ ਵੰਡਾਂ ਅੱਜ ਕੈਦੀ ਕਰ ਲਿਆ ਮਾਹੀ ਨੂੰ, ਮੈਂ ਛੱਜ ਪਤਾਸ਼ੇ ਵੰਡਾਂ ਅੱਜ ਕੈਦੀ ਕਰ ਲਿਆ ਮਾਹੀ ਨੂੰ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਮੈਂ ਉੱਚੀਆਂ ਗੱਲਾਂ ਕੰਨਾਂ। ਤੇ ਵੀ ਛੱਜ ਪਤਾਸ਼ੇ ਵੰਡਦੇ ਹੁੰਦੇ ਸਨ। ਤੇ ਇਸ ਤਰ੍ਹਾਂ ਫਿਰ ਜਿਹੜਾ ਉਹ ਦੁਲਹਨ ਦੇ ਘਰ ਵਾਲਿਆਂ ਵਾਸਤੇ ਹੁੰਦਾ ਸੀ, ਉਹ ਜਿਹੜਾ ਇੱਕ ਸਮਝੋ ਗਿਫਟ ਕਹਿ ਲਓ, ਬਿੱਦ ਜਾਂਦੀ ਸੀ। ਔਰ ਫਿਰ ਉਹ ਸਾਰਾ ਥੈਲਾ ਉਹਨਾਂ ਨੂੰ ਫੜਾ ਦਿੱਤਾ ਜਾਂਦਾ ਸੀ, ਬੜਾ ਸੋਹਣਾ ਗੋਟੇ ਨਾਲ ਭਰਿਆ ਹੋਇਆ ਸੋਹਣਾ, ਤੇ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਸੀ। ਔਰ ਬਾਕੀ ਸਾਦੇ ਛੁਆਰੇ ਜਿਹੜੇ ਹੁੰਦੇ ਸਨ ਉਹ ਇੱਕ ਅਲੱਗ ਮਤਲਬ ਥੈਲੀ 'ਚ ਪਾ ਲਏ ਜਾਂਦੇ ਸਨ। ਉਹ ਵੀ ਨਿਕਾਹ ਹੁੰਦੀ, ਸਾਰਿਆਂ ਦੇ ਹੱਥ 'ਤੇ ਦੋ ਦੋ ਛੁਆਰੇ ਇਸ ਤਰ੍ਹਾਂ ਹੀ ਰੱਖ ਦਿੱਤੇ ਜਾਂਦੇ ਸਨ, ਲੋ ਵੀ ਫੜੋ ਸਾਰੇ ਖਾਓ ਛੁਆਰੇ। ਨਿਕਾਹ ਦੇ ਤੇ ਛੁਆਰੇ ਮਸ਼ਹੂਰ ਨੇ, ਸਾਰਿਆਂ ਨੂੰ ਦੋ ਦੋ ਤਿੰਨ ਤਿੰਨ ਛੁਹਾਰੇ ਮਿਲ ਜਾਂਦੇ ਸਨ, ਅਤੇ ਬਸ ਬਈ ਚਲੋ ਥੋੜ੍ਹੀ ਥੋੜ੍ਹੀ ਦਾੜ ਦੂੜ ਗਿੱਲੀ ਹੋ ਜਾਂਦੀ ਸੀ, ਅਤੇ ਫਿਰ ਲੋਕਾਂ ਨੇ ਰੋਟੀ ਖਾਣੀ ਹੁੰਦੀ ਸੀ। ਅਤੇ ਉਹ ਕੋਈ ਸਵਾਲ ਨਹੀਂ ਹੁੰਦਾ ਸੀ ਕਿ ਬਈ ਇਹ ਕੀ ਲੈ ਕੇ ਆਏ ਨੇ ਬਿੱਦ ਵਿੱਚ, ਕਿਸੇ ਕੰਮ ਦੀ ਨਹੀਂ, ਉਹ ਸਭ ਨੂੰ ਛੁਹਾਰੇ ਮਿਲਦੇ ਸਨ। ਉਹ ਜਿਹੜੀ ਫਿਰ ਬਿੱਦ ਆਉਂਦੀ ਸੀ ਨਾ ਮੁੰਡੇ ਵਾਲਿਆਂ ਵੱਲੋਂ ਜਿਹੜੇ ਰਿਸ਼ਤੇਦਾਰਾਂ ਵਾਸਤੇ, ਉਹ ਫਿਰ ਇਸ ਤਰ੍ਹਾਂ ਹੁੰਦਾ ਸੀ, ਘਰ ਲੈ ਕੇ ਜਾਂਦੇ ਸਨ, ਫਿਰ ਜਿੰਨੇ ਰਿਸ਼ਤੇਦਾਰ, ਜਿੰਨੇ ਮੁਹੱਲੇਦਾਰ, ਕਰੀਬੀ ਲੋਕ, ਉਹ ਸਾਰਿਆਂ ਨੂੰ ਫਿਰ ਤਕਸੀਮ ਕੀਤੀ ਜਾਂਦੀ ਸੀ ਕਿ ਵੀ ਥੋੜ੍ਹੇ 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 ਕਰਕੇ ਦੋ ਦੋ ਚਾਰ ਚਾਰ ਬਦਾਮ ਇਹਨਾਂ ਨਾਲ ਹਿੱਸੇ 'ਚ ਆਵੇ, ਜ਼ਿਆਦਾ ਆਵੇ, ਜਿਹਦੇ ਜਿੰਨੇ ਤਾਲੁਕ ਵਾਸਤੇ ਵਾਲੇ ਹੁੰਦੇ ਸਨ ਉਸ ਹਿਸਾਬ ਦੇ ਨਾਲ ਫਿਰ ਉਹ ਬਰਾਤ ਉਹ ਜਿਹੜੇ ਨਾਲ ਬਿੱਦ ਵੰਡ ਦਿੱਤੀ ਜਾਂਦੀ ਸੀ। ਰਿਸ਼ਤੇਦਾਰ ਜਿਹੜੇ ਆਏ ਹੁੰਦੇ ਸਨ ਉਹਨਾਂ ਨੂੰ ਵੀ ਜਾਣ ਲੱਗੇ ਬਿੱਦ ਦਿੱਤੀ ਜਾਂਦੀ ਸੀ। ਉਹ ਫਿਰ ਲੈ ਕੇ ਜਾਂਦੇ ਸਨ ਬੜੀ ਇੱਕ ਸੌਗਾਤ ਦੇ ਤੌਰ 'ਤੇ, ਕਿ ਜਿਹੜੇ ਉਹਨਾਂ ਦੇ ਘਰ ਦੇ ਅਫਰਾਦ ਸ਼ਿਰਕਤ ਨਹੀਂ ਕਰ ਸਕਦੇ ਸਨ ਸ਼ਾਦੀ 'ਚ, ਫਿਰ ਜਾ ਕੇ ਉਹਨਾਂ ਨੂੰ ਬਿੱਦ ਦਿੰਦੇ ਸਨ, ਲੋਕ ਤੁਹਾਡੇ ਵਾਸਤੇ ਅਸੀਂ ਸ਼ਾਦੀ ਦੀ ਬਿੱਦ ਲੈ ਕੇ ਆਏ ਆ। ਅਤੇ ਉਹ ਬੜੇ ਸ਼ੌਕ ਨਾਲ, ਹਾਲਾਂਕਿ ਉਹ ਚੀਜ਼ਾਂ ਖਾਧੀਆਂ ਹੋਈਆਂ ਸਨ, ਲੇਕਿਨ ਸ਼ਾਦੀ ਦੇ ਜਿੱਥੇ ਨਾਂ ਲੱਗ ਜਾਂਦਾ ਨਾ ਕਿ ਬਿੱਦ, ਤੇ ਬਸ ਉਹ ਸ਼ਾਦੀ ਦਾ ਨਾਂ ਲੱਗਣ ਨਾਲ ਲੋਕ ਬੜੇ ਸ਼ੌਕ ਨਾਲ ਖਾਂਦੇ ਸਨ ਵੀ ਸ਼ਾਦੀ ਦੀ ਬਿੱਦ ਆਈਏ, ਅਤੇ ਦੂਰ ਦੂਰ ਤੋਂ ਫਤਨ ਭੇਜੀ ਜਾਂਦੀ ਸੀ ਰਿਸ਼ਤੇਦਾਰਾਂ ਨੂੰ। ਇਸ ਤਰ੍ਹਾਂ ਫਿਰ ਉਹ ਉਹਨਾਂ ਦਾ ਹਿੱਸਾ ਹੁੰਦਾ ਸੀ, ਔਰ ਹਾਲ ਵਿੱਚ ਵੰਡ ਦਿੱਤੇ ਜਾਂਦੇ ਸਨ ਛੁਆਰੇ। ਉਸ ਤੋਂ ਬਾਅਦ ਜਿਵੇਂ ਫਿਰ ਥੋੜ੍ਹਾ ਬੰਦੇ ਖਾਣਾ ਛਾਣਾ ਖਾਣ ਲੱਗਦੇ ਸਨ, ਅਤੇ ਔਰਤਾਂ ਨੂੰ ਖੁਲਬਲੀ ਮਚੀ ਹੁੰਦੀ ਸੀ ਕਿ ਛੇਤੀ ਨਾਲ ਵਰੀ ਆ ਜਾਵੇ, ਅਸੀਂ ਦੇਖੀਏ। ਵਰੀ ਦੇਖਣਾ ਖਾਸ ਆਈਟਮ ਹੁੰਦਾ ਸੀ। ਜਦੋਂ ਮੁੰਡੇ ਵਾਲੇ ਵੀ ਘਰੋਂ ਟੁਰਨ ਲੱਗਦੇ ਸਨ, ਸਭ ਤੋਂ ਪਹਿਲੇ ਫਿਕਰ ਕਿਸੇ ਘਰ ਦੇ ਸਰਬਰਾਹ ਜਾਂ ਕੋਈ ਬੜੇ ਸਿਆਣੇ ਜਿਹੜੇ ਹੁੰਦੇ ਸਨ ਹੁੰਦੇ ਸੀ, ਬਈ ਟੈਚੀ ਰੱਖ ਲਈਓ ਕੱਪੜਿਆਂ ਵਾਲਾ, ਉੱਥੇ ਜਾ ਕੇ ਸ਼ਰਮਿੰਦਗੀ ਨਾ ਹੋਵੇ ਕਿ ਇੱਥੇ ਹੀ ਭੁੱਲ ਜਾਈਏ, ਲੋਕਾਂ ਨੇ ਵਰੀ ਦਾ ਪੁੱਛਣਾ ਵਾ ਸਾਡੇ ਕੋਲੋਂ। ਅਤੇ ਉਹ ਫਿਰ ਅਟੈਚੀ ਰੱਖਿਆ ਜਾਂਦਾ ਸੀ, ਬਿੱਦ ਬੜੇ ਅਹਿਤਮਾਮ ਨਾਲ ਰੱਖੀ ਜਾਂਦੀ ਸੀ, ਬਈ ਅਸੀਂ ਭਾਵੇਂ ਇੱਥੇ ਰਹਿ ਜਾਈਏ, ਇਹ ਚੀਜ਼ਾਂ ਨਾ ਇੱਥੇ ਰਹਿਣ। ਫਿਰ ਉਹ ਜਦੋਂ ਹਾਲਤ ਦੀ ਵਿਹੜੇ ਹੁੰਦੇ ਸਨ ਉਸ ਜ਼ਮਾਨੇ ਵਿੱਚ, ਅਤੇ ਉਹ ਫਿਰ ਕੀ ਕਹਿੰਦੇ ਨੇ, ਇੱਕ ਔਰਤ ਕਹਿੰਦੀ ਸੀ ਲੜਕੀ ਵਾਲਿਆਂ ਵਿੱਚੋਂ, ਕੁੜੀਆਂ ਨੇ ਕਹਿ ਕਹਿ ਕੇ ਜਾਨ ਖਾਧੀ ਹੁੰਦੀ ਸੀ ਕਿ ਇਹਨਾਂ ਨੂੰ ਕਹੋ ਸਾਨੂੰ ਵਰੀ ਤੇ ਦਿਖਾਉਣ, ਇਹਨਾਂ ਨੂੰ ਕਹੋ ਸਾਨੂੰ ਵਰੀ ਤੇ ਦਿਖਾਉਣ। ਉਹ ਔਰਤਾਂ ਨੂੰ ਆਪ ਵੀ ਬੜਾ ਸ਼ੌਕ ਹੁੰਦਾ ਸੀ, ਲੇਕਿਨ ਫਿਰ ਕੋਈ ਇੱਕ ਔਰਤ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੀ ਸੀ ਵੀ ਹੁਣ ਵਰੀ ਖੁਲਵਾ ਦੇਵੋ, ਸਾਡੇ ਕੋਲ ਸਾਰੇ ਔਰਤਾਂ ਨੇ ਦੇਖਣੀ ਹੈ, ਫਿਰ ਲੋਕਾਂ ਨੇ ਘਰ ਵੀ ਜਾਣਾ ਵੇ, ਰੋਟੀ ਛੋਟੀ ਖਾ ਕੇ ਵਰੀ ਦਿਖਾ ਦੇਵੋ। ਅਤੇ ਜਿੰਨਾ ਚਿਰ ਮਰਦਾਂ ਦਾ ਖਾਣਾ ਖਾਂਦਾ ਸੀ, ਕਿਉਂਕਿ ਮਰਦਾਂ ਨੂੰ ਪਹਿਲੇ ਖਾਣਾ ਖਿਲਾਇਆ ਜਾਂਦਾ ਸੀ, ਔਰਤਾਂ ਦੀ ਵਾਰੀ ਆਉਂਦੀ ਸੀ ਬਾਅਦ ਵਿੱਚ। ਔਰਤਾਂ ਵਿਚਾਰੀਆਂ ਬਾਅਦ 'ਚ ਖਾਂਦੀਆਂ ਸਨ, ਇਕੱਠਾ ਖਾਣਾ ਨਹੀਂ ਖੁੱਲ੍ਹਦਾ ਸੀ ਜਿਵੇਂ ਅੱਜ ਕੱਲ੍ਹ ਹਾਲ ਵਿੱਚ ਇਕੱਠਾ ਹੀ ਖਾਣਾ ਖੁੱਲ੍ਹ ਜਾਂਦਾ ਵੇ। ਅਤੇ ਜਿੰਨਾ ਚਿਰ ਕਿ ਬੰਦੇ ਰੋਟੀ ਖਾ ਰਹੇ, ਔਰਤਾਂ ਵੀ ਤਾਂ ਆਰੇ ਲੰਘਣ ਨਾ, ਥੋੜ੍ਹਾ ਜਿਹਾ ਉਹਨਾਂ ਦੇ ਵੀ ਥੋੜ੍ਹਾ ਜਿਹਾ ਦਿਲ ਪਛੋਰੀ ਹੋਵੇ, ਅਤੇ ਉਹ ਫਿਰ ਉਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਸੀ। ਉਹ ਫਿਰ ਬੁਲਵਾਉਂਦੇ ਸਨ ਆਪਣੇ ਨਾਈ ਨੂੰ ਕਿ ਜਾ ਵੀ ਭਾਅ ਕੱਢ ਕੇ ਲਿਆ ਸਮਾਨ ਜਿਹੜਾ ਲੈ ਕੇ ਆਏ ਆ। ਉਹ ਫਿਰ ਬਈ ਬੋਰਾ ਆ ਜਾਂਦਾ ਸੀ ਬਿੱਦ ਦਾ, ਇੱਥੇ ਰੱਖਿਆ ਹੋਇਆ ਮੋਢੇ ਦੇ ਉੱਤੇ, ਅਤੇ ਉਹ ਲਿਆਉਂਦਾ ਸੀ ਨਾਲ, ਕੋਈ ਬੰਦਾ ਬਕਸਾ ਲੈ ਕੇ ਆ ਜਾਂਦਾ ਸੀ, ਅਤੇ ਚਲੋ ਵੀ ਉਹ ਛੱਡ ਕੇ ਔਰਤਾਂ 'ਚ ਉਨੀ ਪੈੜੀ ਮੁੜ ਜਾਂਦੇ ਹੁੰਦੇ ਸਨ ਕਿ ਵੀ ਫਿਰ ਤੁਹਾਡਾ ਕੰਮ ਖਤਮ, ਭਾਗੋ ਯਹਾਂ ਸੇ। ਅਤੇ ਫਿਰ ਔਰਤਾਂ ਜਿਹੜੀਆਂ ਨੇ, ਫਿਰ ਉਹ ਆਲਾ ਤੂਲਾ ਕੋਈ ਲੱਗਿਆ ਹੁੰਦਾ ਸੀ, ਕਿਉਂਕਿ ਜ਼ੇਵਰ ਵੀ ਵਿੱਚ ਮੌਜੂਦ ਹੁੰਦਾ ਸੀ, ਉਹ ਸਾਰਾ ਖੋਲ੍ਹ ਕੇ, ਅਤੇ ਫਿਰ ਉਹ ਕੋਈ ਵੀ ਇੱਕ ਦੁਲਹਾ ਦੀ ਕੋਈ ਭਾਬੀ, ਕੋਈ ਦੁਲਹੇ ਦੀ ਭੈਣ, ਕੋਈ ਮਾਸੀ, ਕੋਈ ਫੁੱਫੀ, ਜਿਹਦੀ ਵੀ ਡਿਊਟੀ ਲੱਗਦੀ ਸੀ ਜਾਂ ਜਿਹਨੂੰ ਸ਼ੌਕ ਹੁੰਦਾ ਸੀ ਕਿ ਵੀ ਮੈਂ ਵਰੀ ਦਿਖਾਣੀ ਹੈ, ਉਹ ਫਿਰ ਖੁੱਲ੍ਹਦਾ ਸੀ ਔਰ ਵਰੀ ਦਿਖਾਈ ਜਾਂਦੀ ਸੀ। ਇਸ ਸੂਟ ਟਾਂਕੇ ਹੁੰਦੇ ਸਨ, ਥੈਲੀਆਂ ਵੀ ਬਾਅਦ 'ਚ ਆਈਆਂ ਨੇ, ਪਹਿਲੇ ਸਾਦੇ ਸੂਟ ਹੀ ਟਾਂਕੇ ਹੁੰਦੇ ਸਨ।
ਤੇ ਉਹ ਟਾਂਕੇ ਲੱਗੇ ਸੂਟ ਐਸਾ ਬੈਗ ਚੋਂ ਕੱਢੀ ਜਾਣਾ, ਇਸ ਤਰ੍ਹਾਂ ਕਰਕੇ ਨਾ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਦਿਖਾਣਾ, ਚਾਰੇ ਪਾਸੇ ਹੱਥ ਘੁਮਾਣੇ ਕਿ ਬਈ ਇਹ ਸੂਟ ਹੈ ਬਈ। 1 2 3 ਔਰਤਾਂ ਨੇ ਗਿਣਤੀ ਸ਼ੁਰੂ ਕਰ ਦੇਣੀ ਹੈ, ਨਾਲ ਨਾਲ ਉਂਗਲਾਂ ਤੇ ਹਿਸਾਬ ਕਿ ਵੀ ਕਿੰਨੇ ਜੋੜੇ ਆਏ ਨੇ, ਤੇ ਉਹ ਸ਼ੁਰੂ ਹੋ ਜਾਂਦੀ ਸੀ ਗਿਣਤੀ। ਤੇ ਉਹ ਫਿਰ ਵਰੀ ਦਿਖਾਈ ਜਾਂਦੀ ਸੀ। ਔਰ ਵਰੀ ਵਿੱਚ, ਜਿਸ ਵਰੀ ਵਿੱਚ ਵੈਲਵੈਟ ਦਾ ਸੂਟ ਹੁੰਦਾ ਸੀ ਨਾ, ਤੇ ਬਈ ਬੱਲੇ ਬੱਲੇ ਹੋ ਜਾਂਦੀ ਸੀ ਕਿ ਬਈ ਵਰੀ 'ਚ ਸ਼ਨੀਲ ਦਾ ਸੂਟ ਆਇਆ। ਸ਼ਨੀਲ ਕਹਿੰਦੇ ਸਨ, ਤੇ ਸ਼ਨੀਲ ਦਾ ਸੂਟ ਆਇਆ, ਬੜਾ ਸੋਹਣਾ ਸੂਟ ਲੈ ਕੇ ਆਏ ਨੇ। ਤੇ ਸ਼ਨੀਲ ਦਾ ਸੂਟ ਲਾਜ਼ਮੀ ਹੁੰਦਾ ਸੀ, ਭਾਵੇਂ ਸ਼ਾਦੀ ਜੂਨ ਦੇ ਮਹੀਨੇ 'ਚ ਹੋ ਰਹੀ ਹੈ, ਬਈ ਸ਼ਨੀਲ ਦਾ ਸੂਟ ਨਹੀਂ ਹੈ, ਵਰੀ ਬੇਕਾਰ ਹੈ, ਫਿਰ ਤੁਸੀਂ ਲਿਆਏ ਕੀ ਹੋ ਬਈ। ਇਸ ਤੋਂ ਸ਼ਨੀਲ ਦਾ ਇੱਕ ਸੂਟ ਵਰੀ ਵਿੱਚ ਲਾਜ਼ਮੀ ਹੁੰਦਾ ਸੀ। ਜ਼ਿਆਦਾਤਰ ਮੈਰੂਨ ਕਲਰ ਵਿੱਚ ਲੋਕ ਰਹਿੰਦੇ ਸਨ ਕਿ ਦੁਲਹਨ ਦੇ ਹਿਸਾਬ ਨਾਲ ਵੀ ਲਾਲ ਲਾਲ ਜਿਹਾ ਸੋਹਣਾ ਲੱਗੇਗਾ ਰੰਗ। ਦੂਸਰੇ ਕਲਰ ਵੀ ਲੈ ਲੈਂਦੇ ਸਨ, ਲੇਕਿਨ ਜ਼ਿਆਦਾ ਮਸ਼ਹੂਰ ਕਲਰ ਉਹੀ ਸੀ। ਔਰ ਫਿਰ ਉਹ ਸਾਰੇ ਕੱਪੜੇ ਦਿਖਾਏ ਜਾਂਦੇ ਸਨ। ਔਰਤਾਂ ਨਾਲ ਨਾਲ ਆਪਣਾ ਫਰਜ਼ ਨਹੀਂ ਭੁੱਲਦੀਆਂ ਸਨ ਕਿ ਗਿਣਤੀ ਕਰਨ ਵਾਲਾ, ਗਿਣਦੀਆਂ ਜਾਂਦੀਆਂ ਸਨ। ਜਾਂ ਤਾਂ ਵਰੀ ਵਿੱਚ ਆਉਂਦੇ ਸਨ 11 ਜੋੜੇ, ਜਾਂ ਫਿਰ ਆਉਂਦੇ ਸਨ 21 ਜੋੜੇ, ਜਾਂ ਫਿਰ ਕੋਈ 17 ਵੀ ਕਰ ਲੈਂਦਾ ਸੀ। ਉਹ ਫਿਰ ਹਰ ਕੋਈ ਆਪਣੇ ਹਿਸਾਬ ਦੇ ਨਾਲ, ਲੇਕਿਨ ਘੱਟ ਤੋਂ ਘੱਟ ਜਿਹੜੇ ਆਉਂਦੇ ਸਨ, ਮਰੀ ਤੋਂ ਮਰੀ ਜਿਹੜੀ ਵਰੀ ਆਉਂਦੀ ਸੀ ਨਾ, ਉਹ 11 ਜੋੜੇ ਜ਼ਰੂਰ ਹੁੰਦੀ ਸੀ ਕਿ ਚਲੋ ਵੀ 11 ਜੋੜੇ ਆ ਗਏ ਨੇ। ਅਤੇ ਇਸ ਤਰ੍ਹਾਂ ਉਹ ਜੋੜੇ ਦਿਖਾ ਦਿੱਤੇ ਜਾਂਦੇ ਸਨ। ਫਿਰ ਉਹ ਔਰਤਾਂ ਨਾਲ ਨਾਲ ਗਿਣ ਵੀ ਰਹੀਆਂ ਹੁੰਦੀਆਂ ਸਨ, ਨਾਲ ਨਾਲ ਤਬਸਰੇ ਵੀ ਚੱਲ ਰਹੇ ਹੁੰਦੇ ਸਨ ਕਿ ਵੀ ਬੜੀ ਚੰਗੀ ਆਈ ਹੈ, ਕਿ ਐਵੇਂ ਬਸ ਭੈੜੀਆਂ ਹੀ ਚੀਜ਼ਾਂ ਇਕੱਠੀਆਂ ਕਰਕੇ ਲੈ ਕੇ ਆ ਗਏ ਨੇ। ਤੇ ਦੁਲਹਾ ਵਾਲਿਆਂ ਦੀ ਇੱਜ਼ਤ ਹੁੰਦੀ ਸੀ ਬਈ, ਉਹਨਾਂ ਦੀ ਤਾਂ ਇੱਜ਼ਤ ਬਣੀ ਹੁੰਦੀ ਸੀ ਕਿ ਇੱਥੇ ਔਰਤਾਂ ਨੇ ਤਬਸਰੇ ਕਰਨੇ ਨੇ, ਇੱਥੇ ਕਿਸੇ ਨੇ ਕੁਛ ਕਹਿ ਦੇਣਾ ਵੀ ਕਿ ਵਰੀ ਕਿਸੇ ਕੰਮ ਦੀ ਨਹੀਂ ਆਈ, ਤੇ ਬੜਾ ਜਾਨ ਲੜਾਈ ਜਾਂਦੀ ਸੀ ਵਰੀ ਬਣਾਉਣ 'ਤੇ। ਔਰ ਉਸ ਤੋਂ ਬਾਅਦ ਵਰੀ ਤੇ ਦੇਖ ਜਾਂਦੀ ਸੀ ਵੀ ਜੁੱਤੀਆਂ ਜਿਹੜੀਆਂ ਹੁੰਦੀਆਂ, ਜੁੱਤੀਆਂ ਵੀ ਐਸਾ ਚੁੱਕ ਚੁੱਕ ਕੇ ਦਿਖਾਈਆਂ ਜਾਂਦੀਆਂ ਸਨ। ਦੇਖੋ ਬਈ ਕੀ ਜ਼ਮਾਨਾ ਸੀ। ਅੱਜ ਤੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਕੋਈ ਦੁਲਹਨ ਵੀ ਬੈਠੀ ਹੈ ਨਾਲ, ਤੇ ਲੋਕ ਇਕੱਠੇ ਹੋਏ ਨੇ ਤੇ ਲੋਕ ਜੁੱਤੀਆਂ ਦਿਖਾਉਣ ਲੱਗ ਪੈਣ ਇਸ ਤਰ੍ਹਾਂ ਹਾਲ ਵਿੱਚ। ਉਹ ਜ਼ਮਾਨੇ ਬੜੇ ਸਾਦੇ ਜ਼ਮਾਨੇ ਸਨ। ਬਹਿਰਹਾਲ ਹੈ ਵੀ ਕਿ ਉਹ ਵੀ ਜੁੱਤੀਆਂ ਦਿਖਾਉਣੀਆਂ ਕਿ ਵੀ ਇੰਨੀਆਂ ਜੁੱਤੀਆਂ ਨੇ, ਕਿ 2 ਜੁੱਤੀਆਂ, ਕੋਈ ਪਰਸ ਹੁੰਦਾ ਸੀ, ਪਰਸ ਦਿਖਾਇਆ ਜਾਂਦਾ ਸੀ ਕਿ ਬਈ ਇਹ ਪਰਸ ਹੈ, ਜਿਹੜੀ ਸ਼ੈ ਹੈ ਨਾ ਦਿਖਾਣੀ। ਤੁਸੀਂ ਇੰਤਹਾ ਦੇਖੋ, ਇੰਤਹਾ ਹੋ ਗਈ ਇੰਤਜ਼ਾਰ ਕੀ, ਤੇ ਇੰਤਹਾ ਹੋ ਜਾਂਦੀ ਸੀ ਉਸ ਵੇਲੇ ਜਦੋਂ ਇੱਕ ਤੌਲੀਆ ਬਰਾਮਦ ਹੁੰਦਾ ਸੀ ਉਹਦੇ ਵਿੱਚੋਂ। ਉੱਤੇ ਜੋੜੇ ਰੱਖੇ ਹੁੰਦੇ ਸਨ, ਸੱਤ ਨਹੀਂ ਸੀ, ਆਖਰੀ ਆਈਟਮ ਜਿਹੜਾ ਹੁੰਦਾ ਨਾ, ਇੱਕ ਵੱਡਾ ਸਾਰਾ ਤੌਲੀਆ ਨਿਕਲਦਾ ਸੀ। ਇਸ ਤਰ੍ਹਾਂ ਫਿਰ ਤੌਲੀਏ ਨੂੰ ਐਸਾ ਕਰਕੇ ਜਦੋਂ ਖੋਲ੍ਹਿਆ ਜਾਂਦਾ ਸੀ ਨਾ, ਹੋਏ 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 ਹੋਏ, ਉਹਦੇ ਉੱਤੇ ਪਰਾਂਦੇ ਤੇ ਨਾਲੇ ਜਰਾਬਾਂ, ਰੁਮਾਲ ਸਭ ਤੇ ਟਾਂਕਿਆ ਹੁੰਦਾ ਸੀ। ਐਸਾ ਪਰਾਂਦੇ ਵੀ 2-3 ਰੰਗ ਦੇ, ਬੜੇ ਫੁੰਦਣੀਆਂ ਵਾਲੇ ਸੋਹਣੇ ਪਰਾਂਦੇ, ਤੇ ਉਹ ਟਾਂਕੇ ਹੁੰਦੇ ਸਨ। ਨਾਲ ਜਰਾਬਾਂ ਦੇ ਜੋੜੇ ਟਾਂਕੇ ਹੁੰਦੇ। ਦੁਲਹਨ ਵਾਸਤੇ ਜਰਾਬਾਂ ਜ਼ਰੂਰ ਆਉਂਦੀਆਂ ਸਨ, ਵੀ ਹੋਰ ਕੁਛ ਆਵੇ ਨਾ ਆਵੇ, ਜਰਾਬਾਂ ਨੇ ਜ਼ਰੂਰ ਪਾਉਣੀਆਂ। ਤੇ ਉਹ ਕੀ ਕਹਿੰਦੇ, ਰੁਮਾਲ ਆਉਂਦੇ ਸਨ, ਤੇ ਨਾਲ ਨਾੜੇ। ਉਹ ਇੰਤਹਾ ਦੇਖੋ ਤੁਸੀਂ ਕਿ मेरी सादगी देख क्या चाहता हूँ, तेरे इश्क की इंतहा चाहता हूँ। ਤੇ ਕਿੰਨੇ ਸਾਦੇ ਜ਼ਮਾਨੇ ਸਨ ਕਿ ਵਿਚਾਰੇ ਨਾਲੇ ਵੀ ਜਿਹੜੇ ਲੈ ਕੇ ਆਉਂਦੇ ਸਨ ਨਾ, ਉਹ ਨਾਲ ਦਿਖਾਏ ਜਾਂਦੇ ਸਨ। ਔਰ ਨਾਲੇ ਵੀ ਇਸ ਤਰ੍ਹਾਂ ਨਹੀਂ ਹੁੰਦੇ ਸਨ ਕਿ ਬਈ ਚਿੱਟੇ ਨਾਲੇ ਨਹੀਂ, ਰੰਗ ਬਰੰਗੇ ਨਾਲੇ, ਕੋਈ ਲਾਲ ਹੈ, ਕੋਈ ਪੀਲਾ ਵੇ, ਕੋਈ ਹਰਾ ਹੈ, ਕਿ ਹਰ ਸੂਟ ਦੇ ਨਾਲ ਉਹ ਜੇ ਨਾਲ, ਕੋਈ ਨਾਲਾ ਕਿੰਨੇ ਦੇਖਣਾ ਵੇ। ਪਰ ਐਵੇਂ ਕਿ ਬਸ ਬਈ ਵਰੀ ਦਾ ਰਿਵਾਜ ਸੀ, ਨਾਲੇ ਵੀ ਨਾਲ ਕਲਰ ਵਾਲੇ ਆਉਂਦੇ ਸਨ। ਤੇ ਇਸ ਤਰ੍ਹਾਂ ਉਹਦੇ ਵਿੱਚ ਫਿਰ ਬਈ ਇੰਨੇ ਨਾੜੇ ਆਏ ਨੇ, ਇੰਨੇ ਪਰਾਂਦੇ ਆਏ ਨੇ, ਜਰਾਬਾਂ ਆਈਆਂ, ਔਰਤਾਂ ਹਰ ਚੀਜ਼ ਦੀ ਗਿਣਤੀ ਕਰਦੀਆਂ ਸਨ। ਤੇ ਉਹ ਔਰ ਫਿਰ ਨਾਲ ਜ਼ੇਵਰ ਦਿਖਾਇਆ ਜਾਂਦਾ ਸੀ, ਜਿਹੜਾ ਜ਼ੇਵਰ ਹੁੰਦਾ ਸੀ ਕਿ ਵੀ ਇਹ ਅਸੀਂ ਜ਼ੇਵਰ ਲੈ ਕੇ ਆਏ ਆ। ਤੇ ਉਹ ਫਿਰ ਇਸ ਤਰ੍ਹਾਂ ਵਰੀ ਜਿਹੜੀ ਨਾ ਦਿਖਾ ਕੇ ਬਹਿਫਾਜ਼ਤ ਜਿਹੜਾ ਵੇ ਨਾ, ਉਹਨੂੰ ਫਿਰ ਬੰਦ ਕੀਤਾ ਜਾਂਦਾ ਸੀ ਕਿ ਚਲੋ ਵੀ ਹੁਣ ਬੈਗ ਇਹਨਾਂ ਨੂੰ ਤਸੱਲੀ ਹੋ ਗਈ ਹੈ, ਔਰਤਾਂ ਦਾ ਕੁਛ ਨਾ ਕੁਛ ਗੁਜ਼ਾਰਾ ਹੋ ਗਿਆ ਵੇ। ਤੇ ਅੱਛੀ ਵਰੀ ਦੀ ਹਮੇਸ਼ਾ ਫਿਰ ਲੋਕ ਉੱਥੇ ਹੀ ਤਾਰੀਫ ਕਰਨੀ ਸ਼ੁਰੂ ਕਰ ਦਿੰਦੇ ਸਨ। ਔਰਤਾਂ ਨੇ ਨਾ ਉੱਥੇ ਹੀ ਕਹਿੰਦੀਆਂ ਸਨ ਵੀ ਬੜੀ ਚੰਗੀ ਲੈ ਕੇ ਆਏ ਨੇ ਵਰੀ, ਬਈ ਬੜੇ ਚੰਗੇ ਸੂਟ ਨੇ। ਚਾਈਨਾ ਇੱਕ ਸਿਲਕ ਇੱਕ ਕੱਪੜਾ ਆਉਂਦਾ ਸੀ, ਉਹਦਾ ਵੀ ਛੋਟੀ ਸ਼ਿੰਗਾਈ, ਉਹਨੂੰ ਸ਼ਿੰਗਾਈ ਕਹਿੰਦੇ ਸਨ। ਕੁਛ ਚਾਈਨਾ ਸਿਲਕ ਦਾ ਨਾਮ ਹੀ ਦਿੰਦੇ ਸਨ, ਇੱਕ ਸ਼ਿੰਗਾਈ ਹੁੰਦੀ ਸੀ ਇੱਕ ਕੱਪੜਾ, ਉਹਦਾ ਵੀ ਸੂਟ ਹੋਣਾ ਜੇ ਵਰੀ ਵਿੱਚ, ਸ਼ਨੀਲ ਹੋਣਾ, ਤੇ ਬਰੋਕੇਟ, ਔਰ ਇਸ ਤਰ੍ਹਾਂ ਮਸ਼ਹੂਰ ਕੱਪੜੇ ਹੁੰਦੇ ਸਨ। ਸ਼ੈਮੋਜ਼, ਉਹ ਬਈ ਅਲੱਗ ਅਲੱਗ ਵਰਾਇਟੀ ਨਿਕਲਦੀ ਸੀ, ਤੇ ਲੋਕ ਵੀ ਬੜੇ ਖੁਸ਼ ਹੁੰਦੇ ਸਨ ਵੀ ਚੰਗੇ ਸੂਟ ਲੈ ਕੇ ਆਏ ਨੇ ਵਰੀ ਵਿੱਚ ਚੰਗੇ। ਤੇ ਜੇ ਦਰਮਿਆਨੀ ਜੀ ਹੁੰਦੀ ਸੀ ਤਾਂ ਵੀ ਲੋਕ ਕਹਿੰਦੇ ਸਨ ਵੀ ਠੀਕ ਹੈ, ਚਲੋ ਜੋ ਸਰਿਆ ਕਿਸੇ ਕੋ ਉਹ ਲੈ ਕੇ ਆ ਗਿਆ, ਲੈ ਕੇ ਤੇ ਆਏ ਨੇ ਨਾ। ਇਸ ਤਰ੍ਹਾਂ ਫਿਰ ਵਰੀ ਜਿਹੜੀ ਹੈ ਦਿਖਾਈ ਜਾਂਦੀ ਸੀ, ਬਕਾਇਦਾ ਇੱਕ ਰਸਮ ਹੁੰਦੀ ਸੀ। ਅੱਜ ਹੁਣ ਜ਼ਮਾਨਾ ਇੰਨਾ ਬਦਲ ਗਿਆ ਵੇ, ਹੁਣ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਮੁੰਡੇ ਵਾਲੇ ਕੀ ਲੈ ਕੇ ਆਏ ਨੇ ਤੇ ਕੀ ਨਹੀਂ ਲੈ ਕੇ ਆਏ।
ਉਹ ਖਾਲੀ ਹੱਥ ਆ ਗਏ ਨੇ। ਉਹਨੇ ਕੁੜੀ ਵਾਸਤੇ 10 ਸੂਟ ਬਣਾਏ ਨੇ, 5 ਬਣਾਏ ਨੇ, ਕੱਖ ਕੰਡਾ ਨਹੀਂ ਬਣਾਇਆ। ਕੋਈ ਨਾ ਪੁੱਛਦਾ ਵੇ ਤੇ ਨਾ ਕੋਈ ਦੇਖਦਾ ਵੇ। ਮੈਂ ਤਾਂ ਇੰਨੀਆਂ ਸ਼ਾਦੀਆਂ ਤੇ ਗਈਆਂ ਨਾ ਪਾਕਿਸਤਾਨ, ਜਦੋਂ ਜਾਂਦੀ ਆਈ ਉੱਥੇ ਰਹਿੰਦੀ ਸੀ, ਕਦੀ ਕੋਈ ਸਵਾਲ ਨਹੀਂ ਹੋਇਆ। ਅੱਛੀ ਗੱਲ ਹੈ ਕਿ ਇਹ ਚੀਜ਼ਾਂ ਦਿਖਾਉਣੀਆਂ ਕਰਨੀਆਂ ਇੱਕ ਅਜੀਬ ਹੀ ਲੱਗਦਾ, ਲੇਕਿਨ ਉਸ ਜ਼ਮਾਨੇ ਸਾਦੇ ਜ਼ਮਾਨੇ ਸਨ। ਲੋਕ ਫਿਰ ਅਰਸਿਆਂ ਬਾਅਦ ਮਿਲਦੇ ਸਨ। ਇਸ ਤਰ੍ਹਾਂ ਮੁਲਾਕਾਤਾਂ ਨਹੀਂ ਹੁੰਦੀਆਂ ਸਨ, ਕੋਈ ਉਹ ਦੱਸੇ ਨਾ ਫੋਨ ਨਾ ਖਤ, ਬਸ ਇਸ ਤਰ੍ਹਾਂ ਹੀ ਹੁੰਦਾ ਸੀ ਵੀ ਕੀ ਲੈ ਕੇ ਆਏ ਨੇ ਕੁੜੀ ਨੇ, ਕੀ ਪੜ੍ਹਨਾ ਉੜਨਾ, ਕੀ ਇਹਦੇ ਸਸੁਰਾਲ ਵਾਲੇ ਲਿਆਏ ਨੇ। ਹੁਣ ਤਾਂ ਇਹ ਵੀ ਕਿ ਘਰ ਵਾਲੇ ਨਾਲੋਂ ਨਾਲ ਬੱਚੀ ਆਉਂਦੀ ਜਾਂਦੀ ਹੈ, ਵੀਡੀਓ 'ਤੇ ਦਿਖਾ ਦਿੱਤਾ, ਮੋਬਾਈਲਸ ਆ ਗਏ ਨੇ। ਹੁਣ ਤਾਂ ਹਰ ਇੱਕ ਨੂੰ ਹਰ ਚੀਜ਼ ਫੌਰਨ ਟਿਕ 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 ਚਲੋ ਜੀ 10 ਲੋਕਾਂ ਨੂੰ ਪਹੁੰਚ ਜਾਂਦੀ ਹੈ ਕਿ ਵੀ ਇਹ ਚੀਜ਼ ਇਸ ਤਰ੍ਹਾਂ ਵੀ। ਉਸ ਜ਼ਮਾਨੇ 'ਚ ਵੀ ਸਨ ਲੋਕ ਦੇਖਦੇ ਹੀ ਹੁੰਦੇ ਸਨ ਨਾ, ਕਿ ਫਿਰ ਉਹ ਘਰ ਵਿੱਚ ਔਰਤਾਂ ਨੇ ਇਰਦ ਗਿਰਦ ਇਕੱਠੀਆਂ ਹੋ ਜਾਣਾ ਤੇ ਇਸ ਤਰ੍ਹਾਂ ਦੇਖ ਲੈਣਾ ਕਿ ਵੀ ਕੀ ਚੀਜ਼ ਆਈ ਹੈ। ਉਹਦੇ ਵਿੱਚ ਕੋਈ ਹਰਜ ਵੀ ਕੋਈ ਨਹੀਂ ਹੈ, ਲੇਕਿਨ ਇਹ ਵੀ ਕਿ ਇੱਕ ਰਸਮ ਸੀ। ਫਿਰ ਆਹਿਸਤਾ ਆਹਿਸਤਾ ਫਿਰ ਇਸ ਤਰ੍ਹਾਂ ਹੀ ਰਸਮਾਂ ਸਾਡੀਆਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ, ਉਹਨਾਂ ਦੀ ਜਗ੍ਹਾ ਨਵੀਆਂ ਚੀਜ਼ਾਂ ਲੈ ਲੈਂਦੀਆਂ ਨੇ। ਕੋਈ ਮਾਯੂਬ ਗੱਲ ਵੀ ਨਹੀਂ ਹੈ ਕਿ ਕੋਈ ਦੁਲਹਾ ਵਾਲੇ ਕੋਈ ਗਿਫਟਸ ਬੱਚੀ ਵਾਸਤੇ ਲੈ ਕੇ ਆਏ ਨੇ, ਉਹਨਾਂ ਨੂੰ ਦਿਖਾ ਦੇਣ, ਅਤੇ ਉਹਦੇ ਵਿੱਚ ਕੋਈ ਐਸੀ ਬੁਰੀ ਗੱਲ ਵੀ ਨਹੀਂ ਹੈ ਕਿ ਬਈ। ਲੇਕਿਨ ਇਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ। ਹੁਣ ਸਿਰਫ ਦੁਲਹਨ ਸਾਰਾ ਜ਼ੋਰ ਹੁੰਦਾ ਸ਼ਾਦੀ ਵਾਲੇ ਡਰੈਸ 'ਤੇ ਕਿ ਬਈ ਕੁੜੀ ਵੀ ਆਪਣਾ ਪੂਰਾ ਜ਼ੋਰ ਲਾ ਦਿੰਦੀ ਹੈ ਕਿ ਵੀ ਮੇਰਾ ਸ਼ਾਦੀ ਦਾ ਡਰੈਸ ਬੜਾ ਚੰਗਾ ਹੋਵੇ, ਸਾਰੇ ਹਾਲ ਨੇ ਦੇਖਣਾ। ਉਸ ਤੋਂ ਬਾਅਦ ਕੀ ਉਹਨਾਂ ਨੇ ਬਣਾਇਆ, ਕੁੜੀ ਵਾਲਿਆਂ ਨੇ ਕੀ ਦਿੱਤਾ ਹੈ, ਕੀ ਲਿਆ, ਕਿਸੇ ਨੂੰ ਕੋਈ ਕਾਨੋ ਕਾਨ ਖਬਰ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਜ਼ੇਵਰ ਦੁਲਹਾ ਵਾਲੇ ਵੀ ਸਾਰਾ ਜ਼ੋਰ ਲਾ ਦਿੰਦੇ ਨੇ ਵਲੀਮੇ ਦੇ ਸੂਟ 'ਤੇ ਕਿ ਵੀ ਵਲੀਮੇ ਦਾ ਸੂਟ ਸਾਰਿਆਂ ਨੇ ਹਾਲ 'ਚ ਦੇਖਣਾ ਵੇ ਤੇ ਕੁੜੀ ਚੰਗੀ ਲੱਗੇ। ਬਾਕੀ ਫਿਰ ਉਹਨੇ ਕੀ ਬਣਾਇਆ ਕਿ ਇਹ ਕਿਸੇ ਦਾ ਉਹ ਨਹੀਂ ਹੁੰਦਾ। ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਹੁੰਦੀ ਸੀ ਨਾ ਵਰੀ ਆਉਂਦੀ ਸੀ, ਵਰੀ ਦੇ ਵਿੱਚ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਇੱਕ ਘੜੀ ਵੀ ਜ਼ਰੂਰ ਹੁੰਦੀ ਸੀ, ਜਿਹਦੇ ਜ਼ੇਵਰ ਦੇ ਨਾਲ ਘੜੀ ਆ ਜਾਂਦੀ ਸੀ ਨਾ, ਉਹ ਵੀ ਬੜਾ ਦਿੱਤਾ ਜਾਂਦਾ ਸੀ ਸ਼ਾਬਾਸ਼ੀ ਵੀ ਘੜੀ ਵੀ ਲੈ ਕੇ ਆਏ ਨੇ। ਘੜੀ ਇੰਨਾ ਵੱਡਾ ਆਈਟਮ ਉਸ ਵੇਲੇ ਹੁੰਦਾ ਸੀ ਕਿ ਜੇ ਮਾਪਿਓ ਨੇ ਪਾ ਦਿੱਤੀ ਤਾਂ ਬਈ ਤਾਂ ਵੀ ਬੱਲੇ ਬੱਲੇ ਹੋ ਗਈ ਕਿ ਕੁੜੀ ਦੇ ਮਾਪਿਆਂ ਨੇ ਤਾਂ ਘੜੀ ਵੀ ਪਾਈਏ, ਅਤੇ ਜੇ ਸਹੁਰਿਆਂ ਵੱਲੋਂ ਆ ਗਈ ਫਿਰ ਤਾਂ ਬਹੁਤੀ ਬੱਲੇ ਬੱਲੇ ਹੋ ਜਾਂਦੀ ਸੀ ਕਿ ਬਈ ਘੜੀ ਲੈ ਕੇ ਆਏ ਨੇ ਆਪਣੀ ਨੂੰਹ ਵਾਸਤੇ। ਅਤੇ ਇਸ ਤਰ੍ਹਾਂ ਫਿਰ ਲੋਕ ਇੱਕ ਦੂਸਰੇ ਨੂੰ ਦੱਸਦੇ ਸਨ, ਖੁਸ਼ ਹੁੰਦੇ ਸਨ, ਚੀਜ਼ਾਂ ਦੇਖਦੇ ਸਨ, ਕਿਉਂਕਿ ਲੋਕਾਂ ਕੋਲ ਹੋਰ ਕੋਈ ਤਫਰੀਹ ਹੈ ਨਹੀਂ ਸੀ, ਹੋਰ ਚੀਜ਼ਾਂ ਨਹੀਂ ਸਨ। ਇਸ ਤਰ੍ਹਾਂ TV ਆਮ ਨਹੀਂ ਸੀ, ਇਸ ਤਰ੍ਹਾਂ ਚੀਜ਼ਾਂ ਆਮ ਨਹੀਂ ਸਨ। ਲੋਕ ਇਸ ਤਰ੍ਹਾਂ ਸ਼ਾਦੀਆਂ ਵਿਆਹ 'ਤੇ ਇਕੱਠੇ ਹੋਣਾ, ਗੈਦਰਿੰਗ ਵਿੱਚ ਹੋਣਾ, ਅਤੇ ਫਿਰ ਇੱਕ ਦੂਸਰੇ ਨੂੰ ਪੁੱਛਣਾ ਕਰਨਾ, ਇੱਕ ਦੂਸਰੇ ਦੀ ਚੀਜ਼ਾਂ ਦੇਖਣੀਆਂ, ਇਸ ਤਰ੍ਹਾਂ ਹੀ ਤਰਜ਼ ਜ਼ਿੰਦਗੀ ਇਸ ਤਰ੍ਹਾਂ ਸੀ ਕਿ ਲੋਕ ਇੱਕ ਦੂਸਰੇ ਨੂੰ ਮਿਲਣਾ ਜੁਲਣਾ, ਚੀਜ਼ਾਂ ਦੇਖਣੀਆਂ ਐਸੀ। ਹੁਣ ਜਿਹੜਾ ਜ਼ਮਾਨਾ ਬਹੁਤ ਬਦਲ ਗਿਆ ਵੇ, ਹੁਣ ਤਾਂ ਉਹ ਚੀਜ਼ਾਂ ਰਹੀਆਂ ਹੀ ਨਹੀਂ ਨੇ ਕਿ ਬਈ ਬਹੁਤ ਜ਼ਿਆਦਾ ਲੋਕ ਦਿਖਾਣ। ਹੁਣ ਤਾਂ ਕੋਈ ਦਿਖਾਉਂਦਾ ਹੀ ਨਹੀਂ ਜ਼ਿਆਦਾਤਰ ਕੋਈ ਕੀ ਚੀਜ਼ ਹੈ ਕੀ ਨਹੀਂ ਹੈ। ਅਤੇ ਉਸ ਜ਼ਮਾਨੇ ਵਿੱਚ ਵੱਧ ਚੜ੍ਹ ਕੇ ਦਿਖਾਇਆ ਜਾਂਦਾ ਸੀ ਕਿ ਮੁੰਡੇ ਵਾਲੇ ਵੀ ਖੁਸ਼ੀ ਖੁਸ਼ੀ ਦਿਖਾਉਂਦੇ ਸਨ ਕਿ ਬਈ ਅਸੀਂ ਇਹ ਲੈ ਕੇ ਆਏ ਆ, ਅਤੇ ਕੁੜੀ ਵਾਲੇ ਵੀ ਜਿਹੜੇ ਨੇ ਫਿਰ ਉਹ ਜਦੋਂ ਬੱਚੀ ਜਾਂਦੀ ਸੀ ਉਹ ਬੱਚੀ ਦਾ ਫਿਰ ਜਹੇਜ਼ ਵੀ ਦਿਖਾਇਆ ਜਾਂਦਾ ਸੀ। ਪੂਰੇ ਸੇਲ ਵਿੱਚ ਪੂਰੀ ਚੀਜ਼ਾਂ ਖਿਲਾਰ ਦਿੱਤੀਆਂ ਜਾਂਦੀਆਂ ਸਨ ਕਿ ਦੇਖੋ ਵੀ ਸਾਡੀ ਵਹੁਟੀ ਆਈ ਹੈ, ਇਹ ਲੈ ਕੇ ਆਈ ਹੈ, ਅਤੇ ਕੀ ਕਹਿੰਦੇ ਨੇ ਇਹ ਸਮਾਨ ਉਹਨੂੰ ਮਿਲਿਆ ਵੇ। ਅਤੇ ਬਹੁਤ ਸਾਰੀਆਂ ਚੀਜ਼ਾਂ ਵਕਤ ਦੇ ਨਾਲ ਬਦਲ ਗਈਆਂ ਨੇ, ਅਤੇ ਇਹ ਚੀਜ਼ਾਂ ਵੀ ਉਹ ਖਾਸ ਕਰ ਵਰੀ ਦੀ ਰਸਮ ਤੇ ਜਿਹੜੀ ਹੈ ਨਾ ਬਿਲਕੁਲ ਖ਼ਤਮ ਹੋ ਗਈ। ਹੁਣ ਕੋਈ ਕਦੀ ਵਰੀ ਨਹੀਂ ਦਿਖਾਉਂਦਾ ਕਿ ਵੀ ਵਰੀ 'ਚ ਕੀ ਆਇਆ ਵੇ। ਵਰਨਾ ਬੜੇ ਇੱਕ ਸ਼ਾਦੀ ਵਾਲੇ ਦਿਨ 2 ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਸਨ। 2 ਚੀਜ਼ਾਂ, ਇੱਕ ਹੁੰਦਾ ਸੀ ਲਾੜਾ, ਸਾਰਿਆਂ ਨੇ ਲਾੜਾ ਦੇਖਣਾ ਵੀ ਲਾੜਾ ਆ ਜਾਵੇ ਅਸੀਂ ਦੇਖ ਲਈਏ ਕਿ ਉਹ ਕੀ ਸ਼ੈ ਵੇ। ਅਤੇ ਦੂਜੀ ਵਰੀ, ਕਿ ਵਰੀ ਕੀ ਲੈ ਕੇ ਆਏ ਨੇ। ਬਹੁਤ ਸ਼ੌਕ ਨਾਲ ਔਰਤਾਂ ਦੇਖਦੀਆਂ ਸਨ। ਇੰਨਾ ਖਾਣਾ ਖਾਣ ਦਾ ਸ਼ੌਕ ਨਹੀਂ ਹੁੰਦਾ ਸੀ ਔਰਤਾਂ ਨੂੰ, ਜਿੰਨਾ ਸ਼ੌਕ ਹੁੰਦਾ ਸੀ ਕਿ ਅਸੀਂ ਵਰੀ ਦੇਖ ਲਈ। ਵਰੀ ਬੜਾ ਇੱਕ ਕੀ ਕਹਿੰਦੇ ਨੇ ਭਾਰੀ ਭਰਕਮ ਜਿਹੜਾ ਨਾ ਜ਼ਿੰਮੇਦਾਰੀ ਹੁੰਦੀ ਸੀ ਦੁਲਹਾ ਵਾਲਿਆਂ ਦੇ ਉੱਤੇ ਕਿ ਵੀ 4 ਲੋਕਾਂ ਨੇ ਦੇਖਣੀ ਹੈ। ਅਤੇ ਹੁਣ ਤਾਂ ਹੋਰ ਦਾ ਜ਼ਮਾਨਾ ਕੁਝ ਹੋਰ ਹੋ ਗਿਆ, ਅਤੇ ਹੁਣ ਤਾਂ ਉਹ ਜ਼ਮਾਨੇ ਹੀ ਨਹੀਂ ਰਹੇ ਨੇ ਕਿ ਬਈ ਕਿਸ ਤਰ੍ਹਾਂ ਵਰੀਆਂ ਦਿਖਾਉਂਦੇ ਸਨ ਅਤੇ ਕਿਸ ਤਰ੍ਹਾਂ ਲੋਕ ਕਰਦੇ ਸਨ। ਅਤੇ ਲੋ ਜੀ, ਵਰੀ ਦੇ ਹਵਾਲੇ ਨਾਲ ਸਾਡੀ ਅੱਜ ਗੱਲਬਾਤ ਹੋ ਗਈ ਹੈ। ਗੱਲਬਾਤ ਹਮੇਸ਼ਾ ਮੇਰੀ ਲੰਬੀ ਹੋ ਜਾਂਦੀ ਹੈ। ਇਨਸ਼ਾਅੱਲਾ ਕੱਲ੍ਹ ਮੈਂ ਸਿਰਫ ਕੌਮੈਂਟ ਪੜ੍ਹਾਂਗੇ ਅਸੀਂ ਨਾਲ, ਤੁਹਾਡੇ ਕੌਮੈਂਟ ਦੇ ਹਿਸਾਬ ਦੇ ਨਾਲ, ਅਤੇ ਸਾਰੀਆਂ ਵਿੱਚ ਗੱਲਾਂ ਜਿਹੜੀਆਂ ਨਾ ਫਿਰ ਉਹ ਜ਼ਿਕਰ ਤੇ ਉਹਨਾਂ ਨਾਇਬ ਜ਼ਮਾਨਿਆਂ ਦਾ ਹੀ ਆਉਣਾ, ਜਿਹਦਾ ਵੀ ਮੈਂ ਕੌਮੈਂਟ ਪੜ੍ਹਾਂਗੀ ਜ਼ਿਕਰ ਉਹਨਾਂ ਨਾਇਬ ਜ਼ਮਾਨਿਆਂ ਦਾ ਹੀ ਆਉਣਾ ਵੇ। ਅਤੇ ਕੱਲ੍ਹ ਇਨਸ਼ਾਅੱਲਾ ਅਸੀਂ ਉਹ ਕਰਾਂਗੇ। ਅਤੇ ਬਾਕੀ ਹੁਣ ਮੈਂ ਤੁਹਾਨੂੰ ਹਾਂਡੀ ਖੋਲ੍ਹ ਕੇ ਦਿਖਾ ਦੇਵਾਂ ਕੀ ਕਰਿਸ਼ਮਾ ਬਣਿਆ ਵੇ ਸਾਡੇ ਨਾਲ ਅੱਜ, ਕੀ ਅਸੀਂ ਬਣਾਈਏ ਹਾਂਡੀ। ਅੱਲਾ ਕਰੇ ਸੋਹਣੀ ਸੋਹਣੀ ਬਣੀ ਹੋਵੇ, ਇੱਜ਼ਤ ਰਹਿ ਜਾਵੇ, ਜਿਵੇਂ ਵਰੀ ਵਾਲਿਆਂ ਦੀ ਉਹ ਦੁਆਵਾਂ ਮੰਗਦੇ ਸਨ ਕਿ ਅੱਲਾ ਕਰੇ ਇੱਜ਼ਤ ਰਹਿ ਜਾਏ, ਅਸੀਂ ਵੀ ਦੁਆਵਾਂ ਮੰਗਦੇ ਪਏ ਅੱਲਾ ਕਰੇ ਇੱਜ਼ਤ ਰਹਿ ਜਾਵੇ।
ਇਹ ਜਿਹੜੇ ਜੂਸ ਮੈਂ ਕੱਢਿਆ ਨੇ ਯਕੀਨ ਮੰਨੋ ਬੜੀ ਛੁਪਾ ਛੁਪ ਇੱਧਰ ਰੱਖਣੀ ਕਿ ਹੱਥ ਵੱਜ ਕੇ ਆਪਣਾ ਹੀ ਹੱਥ ਵੱਜ ਕੇ ਨਾ ਡਿੱਗ ਪਵੇ, ਇੰਨੀ ਮੁਸ਼ਕਿਲਾਂ ਨਾਲ ਮੈਂ ਕੱਢਿਆ ਹੋਵੇ। ਤੇ ਕਦੀ ਇਹਨੂੰ ਮੈਂ ਇੱਧਰ ਰੱਖਣੀ ਆ, ਕਦੀ ਮੈਂ ਇੱਧਰ ਰੱਖਣੀ ਆ। ਓਏ ਹੋਏ ਹੋਏ, ਪਰ ਮਜ਼ੇਦਾਰ ਬਹੁਤ ਬੜਿਆ। ਚਲੋ ਜੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਾਡੀ। ਲਓ ਜੀ ਅਸੀਂ ਢੱਕਣ ਖੋਲ੍ਹ ਦਿੱਤਾ ਵੇ ਤੇ ਸੋਹਣੇ ਸੋਹਣੇ ਸਾਡਾ ਮਟਰ ਗੋਸ਼ਤ ਜਿਹੜਾ ਵੇ ਨਾ ਬੜਾ ਜ਼ਬਰਦਸਤ ਕਿਸਮ ਦਾ ਤਿਆਰ ਹੋ ਚੁੱਕਿਆ ਵੇ। वाह भाई वाह, ज़बरदस्त। शाबाश बच्चा शाबाश, इतना अच्छा खाना बनाने पे शाबाश पेश करते हैं हम आपको। तो चलो जी असी इहनूं डोंगे च भी कढ़ दिंदे आ। लो जी देख लवो असी इहनूं डोंगे च भी कढ़ दिता वे। सोहना सोहना साडा मटर गोश्त तैयार है। असी इहदे उत्ते पा देवांगे धनिया ते बस भाई ए देख लो। चलो भाई अल्लाह पाक ने इज्जत रख ली, चंगा ही बन गया। देखने से तो चंगा पिया लगता वे कि चंगा बन गया वे। मैनूं बड़ा डर लग रही सी, मैं दिखाना कुकर का ढक्कन खोल लिया भावें उत्ते कुछ होर ही सड़ सुड़ के स्वाह होया होवे। तो बाकी फिर असी कल मिलने इंशाअल्लाह एक नवीं गल दे नाल, नवीं याद दे नाल तुहाडी खिदमत विच आवांगे। तो असी हुण अपने खावांगे बकाया छलियां छलियां जड़ियां रखियां ने ते अपने खावांगे ते नाल थोड़ा जिहा चाहे टी टाइम हो गया साडा। चाह पीवांगे नाल वीडियो एडिट करांगे ते नाल थंबनेल बनावांगे ते नाल पता नहीं असी की कुछ करांगे नायाब जमानिਆਂ ਦੇ ਹਿਸਾਬ ਦੇ ਨਾਲ। फिर नवीं तैयारी करांगे, नवीं उड़ान ते नवीं तैयारी। तो मैनूं तुहाडे कमेंट का बड़ा इंतज़ार रहेगा, तुसीं कमेंट जरूर करियो। तो कल इंशाअल्लाह असी सिर्फ करनी है गपशप। कल का व्लॉग जिहड़ा होना साडा गपशप ते होना। असी सारे कमेंट पढ़ने ने ते उन्हां ते असी करनियां ने गल्लां। फिर असी पहुंचना वे नायाब जमानिਆਂ ਵਿੱਚ। ते फिर मिलने अल्लाह हाफिज़।